ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਵਿੱਚ ਜਿਸ ਤਰੀਕੇ ਦੇ ਨਾਲ ਸਾਰੀ ਖਾਲਿਸਤਾਨੀ ਸਰਗਰਮੀ ਨੇ ਜ਼ੋਰ ਫੜਿਆ, ਭਾਰਤੀ ਹਕੂਮਤ ਨੇ ਤੇ ਗੋਦੀ ਮੀਡੀਆ ਨੇ ਸਿੱਖਾਂ ਨੂੰ ਭਰਮਾਉਣ ਲਈ, ਸਿੱਖਾਂ ਨੂੰ ਕੁਚਲਾਉਣ ਲਈ ਜੋ ਖੇਡਾਂ ਸ਼ੁਰੂ ਕੀਤੀਆਂ ਨੇ, ਉਹਨਾਂ ਨੂੰ ਸਮਝਣ ਦਾ ਇਸ ਵੇਲੇ ਸਭ ਤੋਂ ਅਹਿਮ ਜਿਹੜਾ ਕਾਰਜ ਵਾ, ਬਰਗਾੜੀ ਵਾਲੇ ਬੇਅਦਬੀ ਕਾਂਡ ਤੋਂ ਬਾਅਦ 3-4 ਮਹੀਨੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਜਵਾਲਾਮੁਖੀ ਫਟਿਆ ਸੀ। ਉਵੇਂ ਦਾ ਮਾਹੌਲ ਬਣਨਾ ਚਾਹੀਦਾ ਸੀ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਸਾਡੇ ਪੰਥ ਦੇ, ਸਾਡੀ ਕੌਮ ਦੇ ਪਿਆਰ ਕਰਨ ਵਾਲੇ ਕੌਮੀ ਯੋਧਿਆਂ ਨੂੰ ਕਤਲ ਕੀਤਾ ਜਾ ਰਿਹਾ ਸੀ। ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਤਾਂ ਪੰਥ ਲਈ, ਕੌਮ ਦੇ ਇੱਕ ਸਿੱਖ ਦੇ ਕਤਲ ਹੋ ਜਾਣ ਤੋਂ ਬਾਅਦ ਹਾਂ ਦਾ ਨਾਰਾ ਮਾਰਦੇ ਮਾਰਦੇ ਗੱਲ ਇੱਥੇ ਤੱਕ ਲੈ ਆਏ ਕਿ ਮੁਲਕਾਂ ਦੇ ਸੰਬੰਧ ਵਿਗੜਨੇ ਸ਼ੁਰੂ ਹੋਏ ਪਏ ਨੇ, ਤੇ ਜਿਹੜੀ ਧਰਤੀ ਉੱਤੇ ਸਿੱਖਾਂ ਦਾ ਹੋਮਲੈਂਡ ਆ ਉੱਥੇ ਕੋਈ ਇਹੋ ਜਿਹੀ ਗੱਲ ਹੀ ਨਹੀਂ। ਭਾਰਤੀ ਹਕੂਮਤੀ ਤੰਤਰ ਜਿਹੜਾ ਹੈ ਉਹ ਆਪਦੀ ਗੱਲ ਜਿਹੜੀ ਆ ਉਹ ਥੋਪਣ ਵਿੱਚ ਪੂਰੀ ਮਿਹਨਤ ਕਰ, ਜਿਹੜਾ ਭਾਈ ਨਿੱਜਰ ਦੇ ਕਤਲ ਤੋਂ ਬਾਅਦ ਖਾਲਿਸਤਾਨੀ ਉਭਾਰ ਹੋਇਆ ਸੰਸਾਰ ਭਰ ਦੇ ਵਿੱਚ, ਜੇਕਰ ਅਸੀਂ ਉਭਾਰ ਨੂੰ ਠੱਲ ਨਾ ਪਾਈ, ਇਹਦੇ ਉਲਟ ਕੋਈ ਗੱਲ ਨਾ ਲੈ ਕੇ ਆਂਦੀ, ਤਾਂ ਹਫ਼ਤੇ 2 ਹਫ਼ਤੇ ਜੋ ਕਹਿੰਦੇ ਪਤਾ ਨਹੀਂ ਖਾਲਿਸਤਾਨੀ ਬਣ ਜਾਣ। ਭਾਰਤੀ ਹਕੂਮਤੀ ਤੰਤਰ ਇਹ ਗੱਲ ਆਪਦੇ ਦਿਲ ਵਿੱਚ ਮੰਨੀ ਬੈਠਾ ਵੀ ਅਸੀਂ ਇਹ ਗੱਲ ਸਿੱਖਾਂ ਦੇ ਦਿਲ ਦਿਮਾਗ ਵਿੱਚ ਪਾ ਚੁੱਕੇ ਹਾਂ ਕਿ ਹੁਣ ਕੋਈ ਮਸਲਾ ਰਹਿੰਦਾ ਨਹੀਂ। ਤੁਸੀਂ ਸਜ਼ਾ ਦੇ ਤਾਂ ਲਈ, ਤੁਸੀਂ ਆਪਦੀ ਮਰਜ਼ੀ ਦੀ 1997 ਚ ਨੀਲੀਆਂ ਪੱਗਾਂ ਵਾਲਿਆਂ ਦੀ ਸਰਕਾਰ ਬਣਾ ਤਾਂ ਲਈ, ਤੁਸੀਂ ਆਪਦਾ ਗੁੱਸਾ ਕੱਢ ਲਿਆ, ਬੇਅੰਤਾ ਬੁੱਚੜ ਮਾਰ ਲਿਆ, ਇੰਦਰਾ ਮਾਰ ਲਈ, ਵੈਦਿਆ ਮਾਰ ਲਿਆ, ਤੇ ਹੋਰ ਜਿਹੜੇ ਤੁਸੀਂ ਮਾਰਨੇ ਸੀ ਉਹ ਮਾਰ ਦਿੱਤੇ ਤੇ ਗੱਲ ਖਤਮ। ਅੱਜ ਇਸ ਕਰਕੇ ਹਫੜਾ ਦਫੜੀ ਪਈਆ, ਹੱਥਾਂ ਪੈਰਾਂ ਚਾਹੇ ਪਏ ਨੇ, ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਆ ਕਿ ਇੱਕ ਦੂਜੇ ਨੂੰ ਆਪਾਂ ਤਾਂ ਇਹੀ ਕਹਿੰਦੇ ਰਹੇ ਕਿ ਸਿੱਖ ਤਾਂ ਲੈ ਲਏ, ਸਿੱਖ ਤਾਂ ਖਤਮ ਆ, ਸਿੱਖਾਂ ਨੂੰ ਤਾਂ ਹਿੰਦੂ ਹੋਣਾ ਬਸ, ਜੇ ਨਹੀਂ ਮੰਨਿਆ ਤਾਂ ਮੂਹਰੇ ਹੁਣ ਬਾਹਲਾ ਆਕੜਦੇ ਵੀ ਹੈ ਨਹੀਂ। ਉਹਨਾਂ ਨੂੰ ਇਸ ਵੇਲੇ ਲੱਗਦਾ ਕਿ ਸਾਰੀ ਦੁਨੀਆ ਤਾਂ ਸਿੱਖਾਂ ਨੂੰ ਇੱਕ ਵੱਖਰੀ ਤੇ ਵਿਲੱਖਣ ਕੌਮ ਮੰਨੀ ਫਿਰਦੀ ਹੈ, ਸਾਰੀ ਦੁਨੀਆ ਸਿੱਖਾਂ ਨੂੰ ਵੱਖਰੇ ਰਾਜ ਦਾ, ਖਾਲਿਸਤਾਨ ਦਾ ਦਾਅਵੇਦਾਰ ਮੰਨੀ ਫਿਰਦੀ ਆ। ਆਪਾਂ ਤਾਂ ਇਸੇ ਭਰਮ 'ਚ ਹੀ ਟਾਈਮ ਕੱਢੀ ਜਾਂਦੇ ਆ ਵੀ ਸਿੱਖੀ ਦਾ ਹਿੰਦੂਕਰਨ ਕਰ ਲਿਆ। ਸਿੱਖ ਸਹਿਜ ਵਿੱਚ ਨੇ, ਸਿੱਖਾਂ ਨੂੰ ਪਤਾ ਕਿ ਤੁਸੀਂ ਜੋ ਮਰਜ਼ੀ ਕਹਿੰਦੇ ਕਰਦੇ ਰਹੋ, ਐ ਥੋੜੀ ਅਸੀਂ ਸਿੱਖ ਤੋਂ ਹਿੰਦੂ ਬਣ ਜਾਣਾ। ਸਿੱਖਾਂ ਨੂੰ ਪੂਰਾ ਯਕੀਨ ਆ ਕਿ ਅਸੀਂ ਇੱਕ ਦਿਨ ਆਪਦਾ ਆਜ਼ਾਦ ਪ੍ਰਭੂ ਸੱਤਾ ਸੰਪੰਨ ਖਾਲਿਸਤਾਨ ਸਿਰਜ ਲੈਣਾ। ਸਾਡੇ ਕੋਲੇ ਅਕਾਲ ਤਖਤ ਸਾਹਿਬ ਇੱਕ ਬਹੁਤ ਵੱਡੀ ਸੰਸਥਾ ਹੈ। ਠੀਕ ਆ ਕਿ ਬਾਦਲਕਿਆਂ ਨੇ ਉੱਥੇ ਬਹੁਤ ਖਰਾਬਾ ਕੀਤਾ ਹੋਇਆ, ਪਰ ਜੇਕਰ ਸਮੁੱਚਾ ਖਾਲਸਾ ਪੰਥ, ਜਿੰਨੀਆਂ ਸਾਡੀਆਂ ਸਭਾ ਸੁਸਾਇਟੀਆਂ, ਜਥੇਬੰਦੀਆਂ, ਸਾਡੀਆਂ ਆਗੂ ਸ਼ਖਸੀਅਤਾਂ ਨੇ, ਉਹ ਸਾਰੇ ਜਾਣੇ ਜੇਕਰ ਚਿੱਠੀਆਂ ਲਿਖਣ ਅਕਾਲ ਤਖਤ ਸਾਹਿਬ ਨੂੰ ਕਿ ਆਹ ਮੌਕਾ ਆ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਅਗਵਾਈ ਭਾਲਦੇ, ਸਿੱਖਾਂ ਦੇ ਕਤਲ ਹੋ ਰਹੇ ਨੇ, ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਸਿੱਖ ਸਿਧਾਂਤ ਉੱਤੇ ਵਾਰ ਹੋ ਰਹੇ ਨੇ, ਗੁਰਦੁਆਰਿਆਂ ਦੇ ਵਿੱਚ ਵੜ ਕੇ ਭਾਰਤੀ ਹਕੂਮਤੀ ਤੰਤਰ ਦੇ ਕਰਿੰਦੇ, ਜਿਵੇਂ ਗਲਾਸਗੋ ਵਾਲੀ ਘਟਨਾ, ਸਾਡੇ ਲੋਕਾਂ ਨੂੰ ਆਪਸ ਵਿੱਚ ਹੀ ਲੜਾਉਣ ਦਾ, ਸਿੱਖਾਂ ਨੂੰ ਬਦਨਾਮ ਕਰਨ ਦਾ, ਸਿੱਖਾਂ ਕੋਲੋਂ ਪੱਗਾਂ ਲਹਾਉਣ ਦਾ ਜੁਗਾੜ ਬਣਾਈ ਫਿਰਦੇ ਨੇ। ਹਰ ਪਾਸੇ ਤੋਂ ਸਿੱਖ ਪੀੜਤ ਨੇ ਤੇ ਸਿੱਖ ਹੀ ਨਿੰਦਣ ਭੰਡਣ ਦੇ ਅਮਲ ਦੇ ਵਿੱਚ ਲਿਆਂਦੇ ਜਾ ਰਹੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਵਿੱਚ ਜਿਸ ਤਰੀਕੇ ਦੇ ਨਾਲ ਸਾਰੀ ਖਾਲਿਸਤਾਨੀ ਸਰਗਰਮੀ ਨੇ ਜ਼ੋਰ ਫੜਿਆ, ਉਹਦੇ ਬਾਰੇ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਭਾਰਤ ਦੇ ਵਿੱਚ ਬੈਠੇ ਲੋਕਾਂ ਕੋਲੇ ਮੀਡੀਆ ਰਾਹੀਂ ਆ ਰਹੀ ਹੈ, ਯਾਨੀ ਕਿ ਗੋਦੀ ਮੀਡੀਆ ਰਾਹੀਂ ਆ ਰਹੀ, ਉਹਦਾ ਤੇ ਅਸਲੀਅਤ ਦਾ ਜ਼ਮੀਨ ਅਸਮਾਨ ਦਾ ਫਰਕ ਵਾ। ਕਹਿਣ ਤੋਂ ਭਾਵ ਇਹ ਆ ਕਿ ਭਾਰਤੀ ਹਕੂਮਤ ਨੇ ਤੇ ਗੋਦੀ ਮੀਡੀਆ ਨੇ ਸਿੱਖਾਂ ਨੂੰ ਭਰਮਾਉਣ ਲਈ, ਸਿੱਖਾਂ ਨੂੰ ਕੁਚਲਾਉਣ ਲਈ
ਤੇ ਆਪਦੇ ਮਗਰ ਲਾ ਕੇ ਉਹਨਾਂ ਨੂੰ ਕਿਤੇ ਦਾ ਕਿਤੇ ਲਿਜਾ ਕੇ ਸੁੱਟਣ ਦੇ ਲਈ ਜੋ ਖੇਡਾਂ ਸ਼ੁਰੂ ਕੀਤੀਆਂ ਨੇ, ਉਹਨਾਂ ਨੂੰ ਸਮਝਣ ਦਾ ਇਸ ਵੇਲੇ ਸਭ ਤੋਂ ਅਹਿਮ ਜਿਹੜਾ ਕਾਰਜ ਵਾ ਉਹ ਸਾਡੇ ਸਾਹਮਣੇ। ਖਾਲਿਸਤਾਨੀ ਸੰਘਰਸ਼ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਸ਼ਖਸੀਅਤਾਂ ਇਹ ਗੱਲ ਕਹਿੰਦੀਆਂ ਰਹੀਆਂ ਨੇ ਕਿ ਉਦੋਂ ਬੁੱਧੀਜੀਵੀਆਂ ਨੇ, ਸਿਆਣੇ ਲੋਕਾਂ ਨੇ ਮੌਕੇ ਸਿਰ ਕੁਝ ਗੱਲਾਂ ਸਾਨੂੰ ਦੱਸੀਆਂ ਨਹੀਂ। ਸੋ ਅੱਜ ਮੀਡੀਆ ਦੀ ਜ਼ਿੰਮੇਵਾਰੀ, ਸਿੱਖ ਮੀਡੀਆ ਦੀ ਜ਼ਿੰਮੇਵਾਰੀ ਸਾਡੇ TV 84 ਦੇ ਰਾਹੀਂ ਸਾਡੇ ਸਾਰੇ ਜਿਹੜੇ ਭੈਣ ਭਰਾ ਨੇ ਉਹ ਨਿਭਾ ਰਹੇ ਨੇ। ਅੱਜ ਇਸ ਚਰਚਾ ਵਿੱਚ ਵੀ ਅਸੀਂ ਇਹ ਫਰਜ਼ ਨਿਭਾਉਣ ਦਾ ਯਤਨ ਜਿਹੜਾ ਹੈਗਾ ਉਹ ਕਰਨ ਜਾ ਰਹੇ। ਜਿਸ ਤਰੀਕੇ ਨਾਲ ਸਾਰੇ ਦੁਨੀਆ ਭਰ ਦੇ ਵਿੱਚ ਇਹਨਾਂ ਦਿਨਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ, ਉਹਦੇ ਤੋਂ ਤੁਸੀਂ ਕੁਝ ਸਾਫ਼ ਜਿਹੀਆਂ ਗੱਲਾਂ ਇਸ ਵੇਲੇ ਦੇਖ ਪਾ ਰਹੇ ਹੋਵੋਗੇ। ਇੱਕ ਤਾਂ ਇਹ ਕਿ ਹੋਣਾ ਤਾਂ ਇਹ ਚਾਹੀਦਾ ਸੀ ਜਿਵੇਂ ਬਰਗਾੜੀ ਵਾਲੇ ਬੇਅਦਬੀ ਕਾਂਡ ਤੋਂ ਬਾਅਦ 'ਚ 3-4 ਮਹੀਨੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਜਵਾਲਾਮੁਖੀ ਫਟਿਆ ਸੀ। ਸੜਕਾਂ ਉੱਤੇ ਇੱਧਰ ਉੱਧਰ ਥਾਂ ਦੇ ਉੱਤੇ ਸਿੱਖ ਸੰਗਤਾਂ ਨੇ ਮੋਰਚੇ ਲਾਏ ਤੇ ਬਹੁਤ ਇੱਕ ਵੱਡੀ ਲੜਾਈ ਜਿਹੜੀ ਕਿ ਲੜਨੀ ਸਾਡੇ ਲਈ ਬਹੁਤ ਜ਼ਰੂਰੀ ਸੀ। ਉਵੇਂ ਦਾ ਮਾਹੌਲ ਬਣਨਾ ਚਾਹੀਦਾ ਸੀ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਸਾਡੇ ਪੰਥ ਦੇ, ਸਾਡੀ ਕੌਮ ਦੇ ਪਿਆਰ ਕਰਨ ਵਾਲੇ ਕੌਮੀ ਯੋਧਿਆਂ ਨੂੰ ਕਤਲ ਕੀਤਾ ਜਾ ਰਿਹਾ ਸੀ। ਜੇ ਉਦੋਂ ਨਹੀਂ ਤਾਂ ਘੱਟੋ ਘੱਟ ਜਿੱਦਣ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਸਟਨ ਟਰੂਡੋ ਨੇ, ਪ੍ਰਧਾਨ ਮੰਤਰੀ ਨੇ ਉੱਥੋਂ ਦੇ ਨੇ, ਇਹ ਮੁੱਦਾ ਚੱਕਿਆ ਸੀ, ਉਦੋਂ ਬਾਅਦ ਵਿੱਚ ਇਹ ਗੱਲ ਹੋ ਜਾਣੀ ਚਾਹੀਦੀ ਸੀ। ਪਰ ਪੰਜਾਬ ਦੇ ਵਿੱਚ ਇਦਾਂ ਨਹੀਂ ਵਾਪਰਿਆ। ਹੁਣ ਦਿਨੋਂ ਦਿਨ ਬਾਹਰੋਂ ਅੰਦਰੋਂ ਇਹ ਦਬਾਅ ਵੱਧ ਰਿਹਾ ਕਿ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਤਾਂ ਪੰਥ ਲਈ, ਕੌਮ ਦੇ ਇੱਕ ਸਿੱਖ ਦੇ ਕਤਲ ਹੋ ਜਾਣ ਤੋਂ ਬਾਅਦ ਹਾਂ ਦਾ ਨਾਰਾ ਮਾਰਦੇ ਮਾਰਦੇ ਗੱਲ ਇੱਥੇ ਤੱਕ ਲੈ ਆਏ ਕਿ ਮੁਲਕਾਂ ਦੇ ਸਬੰਧ ਵਿਗੜਨੇ ਸ਼ੁਰੂ ਹੋਏ ਪਏ ਨੇ। ਤੇ ਜਿਹੜੀ ਧਰਤੀ ਉੱਤੇ ਸਿੱਖਾਂ ਦਾ ਹੋਮਲੈਂਡ ਆ, ਉੱਥੇ ਕੋਈ ਇਹੋ ਜਿਹੀ ਗੱਲ ਹੀ ਨਹੀਂ। ਉਲਟਾ ਭਾਰਤੀ ਹਕੂਮਤੀ ਤੰਤਰ ਜਿਹੜਾ ਹੈ ਉਹ ਆਪਦੀ ਗੱਲ ਜਿਹੜੀ ਆ ਉਹ ਥੋਪਣ ਵਿੱਚ ਪੂਰੀ ਮਿਹਨਤ ਕਰ ਰਿਹਾ। ਇਸ ਗੱਲ ਦੇ ਉੱਤੇ ਥੋੜੀ ਜਿਹੀ ਇੱਕ ਟਿੱਪਣੀ ਕਰਕੇ ਮੈਂ ਅੱਗੇ ਵਧਣਾ, ਉਹ ਇਹ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਹਕੂਮਤ ਜਾਂ ਗੋਦੀ ਮੀਡੀਆ ਤਾਂ ਹੱਥਾਂ ਪੈਰਾਂ 'ਚ ਆਇਆ ਪਿਆ ਵਾ ਵੀ ਜੇਕਰ ਬਣੇ ਹੋਏ ਮਾਹੌਲ ਦੇ ਵਿੱਚ ਅਸੀਂ ਕੋਈ ਅਟਕਾਰ ਨਾ ਪਾਈ, ਜਿਹੜਾ ਭਾਈ ਨਿੱਜਰ ਦੇ ਕਤਲ ਤੋਂ ਬਾਅਦ ਖਾਲਿਸਤਾਨੀ ਉਭਾਰ ਹੋਇਆ ਸੰਸਾਰ ਭਰ ਦੇ ਵਿੱਚ, ਜੇਕਰ ਅਸੀਂ ਉਭਾਰ ਨੂੰ ਠੱਲ ਨਾ ਪਾਈ, ਇਹਦੇ ਉਲਟ ਕੋਈ ਗੱਲ ਨਾ ਲੈ ਕੇ ਆਂਦੀ, ਤਾਂ ਹਫ਼ਤੇ 2 ਹਫ਼ਤੇ ਜੋ ਕਹਿੰਦੇ ਪਤਾ ਨਹੀਂ ਖਾਲਿਸਤਾਨੀ ਬਣ ਜਾਣਾ। ਜੋ ਰਿਐਕਸ਼ਨ ਜਿਸ ਤਰੀਕੇ ਦੇ ਨਾਲ ਗੋਦੀ ਮੀਡੀਆ ਤੇ ਭਾਰਤੀ ਹਕੂਮਤ ਦੇ ਰਹੇ ਨੇ, ਜੇ ਉਹਨਾਂ ਦੀ ਹਫੜਾ ਦਫੜੀ ਨੂੰ ਦੇਖੋ, ਜਿਵੇਂ ਉਹ ਹੱਥਾਂ ਪੈਰਾਂ 'ਚ ਆਏ ਪਏ ਨੇ, ਉਹ ਤੋਂ ਇਉਂ ਲੱਗਦਾ ਕਿ ਇੰਡੀਅਨ ਜਿਹੜਾ ਨਿਜ਼ਾਮ ਆ, ਭਾਰਤੀ ਹਕੂਮਤੀ ਤੰਤਰ, ਉਹਨੂੰ ਤਾਂ ਇਉਂ ਲੱਗਦਾ ਵੀ ਬਸ ਗੱਲ ਹੱਥੋਂ ਗਈ, ਖਾਲਿਸਤਾਨ ਤਾਂ ਬਣਿਆ ਪਿਆ, ਜੇ ਅਸੀਂ ਕੁਝ ਨਾ ਹਿਲਜੁਲ ਕਰੀਏ ਤੇ ਕੰਮ ਜਿਹੜਾ ਉਹ ਵਿਗੜ ਜਾ। ਦੂਜੇ ਪਾਸੇ ਖਾਲਸਾ ਪੰਥ ਬਹੁਤ ਸਹਿਜ ਵਿੱਚ, ਇਸ ਗੱਲ ਦੇ ਉੱਤੇ ਆਪਾਂ ਧਿਆਨ ਦਈਏ ਜੇ ਵੀ ਸਿੱਖ ਇਉਂ ਕਿਉਂ ਨੇ ਤੇ ਇੰਡੀਆ ਜਿਹੜਾ ਹੈ ਉਹ ਏਦਾਂ ਕਿਉਂ। ਉਹਦੇ 'ਚ ਇਹ ਆ ਕਿ ਭਾਰਤੀ ਹਕੂਮਤੀ ਤੰਤਰ ਨੂੰ ਤਾਂ ਇਹ ਲੱਗਦਾ ਸੀ ਕਿ ਅਸੀਂ ਆਪਦੇ ਪ੍ਰਚਾਰ ਦੇ ਨਾਲ, ਆਪਦੇ ਟਰੈਪ ਦੇ ਨਾਲ, ਆਪਦੇ ਝੂਠ ਦੇ ਨਾਲ ਇਹ ਗੱਲ ਸਥਾਪਿਤ ਕਰ ਚੁੱਕੇ ਆ ਕਿ ਸਿੱਖ ਤਾਂ ਹਿੰਦੂਆਂ ਦਾ ਹੀ ਇੱਕ ਅੰਗ ਨੇ, ਸਿੱਖ ਕੋਈ ਵੱਖਰੀ ਕੌਮ ਨਹੀਂ, ਤੇ ਸਿੱਖ ਜਿਹੜੇ ਨੇ ਉਹ ਭਾਰਤ ਵਿੱਚ ਖੁਸ਼ ਨੇ। ਸਿੱਖ ਜਾਣੀ ਕਿ ਭਾਰਤ ਦੀ ਗੁਲਾਮੀ ਦੇ ਵਿੱਚ ਨਜ਼ਾਰੇ ਲੈਂਦੇ ਆ। ਉਹਨਾਂ ਨੂੰ ਕੋਈ ਫਿਕਰ ਨਹੀਂ ਕਿ 1947 ਮੌਕੇ ਕਿਹੜੇ ਵਾਅਦੇ ਤੇ ਕਿਹਨੇ ਕੀਤੇ ਤੇ ਕਿਹਨੇ ਤੋੜੇ। ਸਿੱਖਾਂ ਨੂੰ ਕਿਸੇ ਵਿਤਕਰੇ, ਕਿਸੇ ਬੇਇਨਸਾਫੀ, ਕਿਸੇ ਧੱਕੇ, ਕਿਸੇ ਧੋਖੇ ਦੀ ਕੋਈ ਪਰਵਾਹ ਨਹੀਂ। ਸਿੱਖ ਤਾਂ 1984 ਦੇ ਵਿੱਚ ਢੱਠੇ ਹੋਏ ਅਕਾਲ ਤਖਤ ਨੂੰ ਵੀ ਭੁੱਲ ਚੁੱਕੇ ਆ। ਸਿੱਖਾਂ ਲਈ ਨਵੰਬਰ 84 ਦੇ ਵਿੱਚ ਸਿੱਖਾਂ ਨਾਲ ਜੋ ਕੁਝ ਵਾਪਰਿਆ ਉਹ ਵੀ ਹੁਣ ਬੀਤੇ ਵੇਲੇ ਦੀ ਗੱਲ ਹੋ ਚੁੱਕੀ। ਭਾਰਤੀ ਹਕੂਮਤੀ ਤੰਤਰ ਇਹ ਗੱਲ ਆਪਦੇ ਦਿਲ ਵਿੱਚ ਮੰਨੀ ਬੈਠਾ ਵੀ ਅਸੀਂ ਇਹ ਗੱਲ ਸਿੱਖਾਂ ਦੇ ਦਿਲ ਦਿਮਾਗ ਵਿੱਚ ਪਾ ਚੁੱਕੇ ਆ ਕਿ ਹੁਣ ਕੋਈ ਮਸਲਾ ਰਹਿੰਦਾ ਨਹੀਂ। ਤੁਸੀਂ
ਸਜ਼ਾ ਦੇ ਤਾਂ ਲਈ ਤੁਸੀਂ ਆਪਦੀ ਮਰਜ਼ੀ ਦੀ 1997 ਚ ਨੀਲੀਆਂ ਪੱਗਾਂ ਵਾਲਿਆਂ ਦੀ ਸਰਕਾਰ ਬਣਾ ਤਾਂ ਲਈ। ਤੁਸੀਂ ਆਪਦਾ ਗੁੱਸਾ ਕੱਢ ਲਿਆ, ਬੇਅੰਤਾ ਬੁੱਚੜ ਮਾਰ ਲਿਆ, ਇੰਦਰਾ ਮਾਰ ਲਈ, ਵੈਦਿਆ ਮਾਰ ਲਿਆ, ਤੇ ਹੋਰ ਜਿਹੜੇ ਤੁਸੀਂ ਮਾਰਨੇ ਸੀ ਉਹ ਮਾਰ ਦਿੱਤੇ ਤੇ ਗੱਲ ਖਤਮ। ਹੁਣ ਇਸ ਤੋਂ ਅੱਗੇ ਕੋਈ ਮਸਲਾ ਰਹਿੰਦਾ ਨਹੀਂ। ਭਾਰਤੀ ਹਕੂਮਤੀ ਤੰਤਰ ਇਹ ਗੱਲ ਬਾਰ-ਬਾਰ ਆਪਦੇ ਆਪ ਨੂੰ ਸ਼ਾਬਾਸ਼ੇ ਦਿੰਦਾ ਆ ਰਿਹਾ ਕਿ ਅਸੀਂ ਦਿਨੋਂ ਦਿਨ ਸਿੱਖੀ ਦਾ ਹਿੰਦੂਕਰਨ ਕਾਰਨ ਵਿੱਚ ਕਾਮਯਾਬ ਹੋ ਰਹੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਜਾਂ ਖਾਲਸਾ ਪੰਥ ਦੀਆਂ ਹੋਰ ਵੱਡੀਆਂ ਪੋਸਟਾਂ ਜਾਂ ਸੰਸਥਾਵਾਂ ਹੋਣ, ਅਸੀਂ ਉੱਥੇ ਆਪਦੀ ਬੋਲੀ ਬੋਲਣ ਵਾਲੇ ਬੰਦੇ, ਜਾਣੀ ਕਿ ਲੱਕੜ ਦਾ ਜਿਹੜਾ ਦਸਤਾ ਹੁੰਦਾ ਕਹਾੜੇ ਦੇ ਵਿੱਚ, ਉਹ ਅਸੀਂ ਬੜੇ ਪੈਦਾ ਕਰ ਲਏ ਆ। ਸੋ ਇਸ ਮੌਕੇ ਸਾਡਾ ਏਜੰਡਾ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ। ਇਹ ਭਾਰਤੀ ਹਕੂਮਤੀ ਤੰਤਰ ਦਾ ਸੋਚਣਾ ਸਹੀ, ਪਰ ਗੱਲ ਕਿਤੇ ਉਲਟ ਵਾਪਰ ਰਹੀ ਹੈ। ਗੱਲ ਤਾਂ ਬਿਲਕੁਲ ਹੀ ਉਲਟ ਸੀ। ਅੱਜ ਇਸ ਕਰਕੇ ਹਫੜਾ ਦਫੜੀ ਪਈਆ, ਹੱਥਾਂ ਪੈਰਾਂ ਚਾਹੇ ਪਏ ਨੇ, ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਆ ਕਿ ਇੱਕ ਦੂਜੇ ਨੂੰ ਆਪਾਂ ਤਾਂ ਇਹੀ ਕਹਿੰਦੇ ਰਹੇ ਕਿ ਸਿੱਖ ਤਾਂ ਲੈ ਲਏ, ਸਿੱਖ ਤਾਂ ਖਤਮ ਆ, ਸਿੱਖਾਂ ਤਾਂ ਹਿੰਦੂ ਹੋਣਾ ਬਸ। ਜੇ ਨਹੀਂ ਮੰਨਿਆ ਤਾਂ ਮੂਹਰੇ ਹੁਣ ਬਾਹਲਾ ਆਕੜਦੇ ਵੀ ਹੈ ਨਹੀਂ। ਹੁਣ ਕੇਸਾਧਾਰੀ ਹਿੰਦੂ ਕਹੋ, ਚਾਹੇ ਹਿੰਦੂ ਕਹੋ, ਹਿੰਦੂਆਂ ਦਾ ਅੰਗ ਕਹੋ, ਚਾਹੇ ਆਪਾਂ ਇਹ ਭਕਾਈ ਮਾਰੋ ਵੀ ਗੁਰੂ ਗ੍ਰੰਥ ਸਾਹਿਬ ਪੰਜਵਾਂ ਵੇਦ ਆ, ਚਾਹੇ ਆਪਾਂ ਇਹ ਕਮਲ ਕੁੱਟੀ ਚੱਲੋ ਵੀ ਜਪਜੀ ਸਾਹਿਬ ਆ ਜਿਹੜਾ ਉਹ ਗੀਤਾ ਦਾ ਛੋਟਾ ਰੂਪ ਆ, ਜੋ ਮਰਜੀ ਆਪਾਂ ਗੱਲਾਂ ਕਹੀ ਚੱਲੋ। ਸਿੱਖ ਹੁਣ ਬਾਹਲਾ ਜ਼ਿਆਦਾ ਚੂੰ-ਚਾ ਨਹੀਂ ਕਰਦੇ। ਹੁਣ ਤਾਂ ਆਪਾਂ ਗੱਲ ਲੈ ਲਈ। ਇਹ ਜਿਹੜਾ ਕਮਲ ਮਾਰਦੇ ਫਿਰਦੇ ਸੀਗੇ, ਉਹਨਾਂ ਨੂੰ ਇਸ ਵੇਲੇ ਲੱਗਦਾ ਕਿ ਸਾਰੀ ਦੁਨੀਆ ਤਾਂ ਸਿੱਖਾਂ ਨੂੰ ਇੱਕ ਵੱਖਰੀ ਤੇ ਵਿਲੱਖਣ ਕੌਮ ਮੰਨੀ ਫਿਰਦੀ ਹੈ। ਸਾਰੀ ਦੁਨੀਆ ਸਿੱਖਾਂ ਨੂੰ ਵੱਖਰੇ ਰਾਜ ਦਾ, ਖਾਲਿਸਤਾਨ ਦਾ ਦਾਅਵੇਦਾਰ ਮੰਨੀ ਫਿਰਦੀ ਆ। ਆਪਾਂ ਤਾਂ ਇਸੇ ਭਰਮ 'ਚ ਹੀ ਟਾਈਮ ਕੱਢੀ ਜਾਂਦੇ ਆ ਵੀ ਸਿੱਖੀ ਦਾ ਹਿੰਦੂਕਰਨ ਕਰ ਲਿਆ, ਸਿੱਖਾਂ ਦਾ ਬਾਹਮਣੀਕਰਨ ਕਰ ਲਿਆ, ਸਿੱਖਾਂ ਦੇ ਲੀਡਰਾਂ ਨੂੰ, ਬਾਦਲਾਂ ਨੂੰ ਤੇ ਹੋਰ ਸਾਰਿਆਂ ਨੂੰ ਮੰਦਰਾਂ 'ਚ ਮੱਥੇ ਟਕਵਾ ਲਏ। ਹੁਣ ਤਾਂ ਭਿੰਡਰਾਂ ਵਾਲੇ ਦੇ ਸੰਤਾਂ ਦੇ ਬਿਲਕੁਲ ਨਜ਼ਦੀਕੀ ਕਹੇ ਜਾਂਦੇ ਫੈਡਰੇਸ਼ਨੀਏ ਵੀ ਉਹ ਸਾਰਾ ਕੁਝ ਕਰੀ ਕਰਾਈ ਜਾਂਦੇ ਆ। ਜਿਹੜਾ ਕੁਝ ਕਰਨ ਕਰਾਉਣ ਦੀ ਸਿੱਖਾਂ ਤੋਂ ਤਵੱਕੋ ਹੀ ਨਹੀਂ ਕੀਤੀ ਜਾ ਸਕਦੀ, ਕਦੇ ਸੋਚਿਆ ਹੀ ਨਹੀਂ ਜਾ ਸਕਦਾ। ਇਹ ਤਾਂ ਲਾਲ ਚੁੰਨੀਆਂ ਲੈ ਕੇ ਜਗਰਾਤਿਆਂ 'ਚ ਹਾਜ਼ਰੀਆਂ ਭਰਦੇ ਫਿਰਦੇ। ਸੋ ਜਿਹੜਾ ਭਰਮ ਟੁੱਟਿਆ ਵਾ ਹਿੰਦੂਇਜ਼ਮ ਦਾ, ਭਾਰਤੀ ਹਕੂਮਤੀ ਤੰਤਰ ਦਾ, ਉਹਦੀ ਤਕਲੀਫ ਆ ਜਿਹੜੀ, ਉਹਨੇ ਹਫੜਾ ਦਫੜੀ ਪਾਈ ਪਈ ਆ ਵੀ ਰੋਕੋ, ਇਹ ਤਾਂ ਗੱਲ ਲੈ ਗਏ ਤਾਂ ਖਾਲਿਸਤਾਨ ਤਾਂ ਬਣਿਆ ਪਿਆ। ਜੇਕਰ ਆਪਾਂ ਨਾ ਹੀਲਾ ਵਸੀਲਾ ਕੀਤਾ ਤਾਂ ਕੰਮ ਖਤਮ ਹੋ ਜਾਣਾ। ਇਸ ਕਰਕੇ ਜਿਹੜਾ ਹਿੰਦੂਤਵਾ ਜਾਂ ਭਾਰਤੀ ਹਕੂਮਤ ਆ ਜਾਂ ਗੋਦੀ ਮੀਡੀਆ, ਉਹ ਤਾਂ ਇਸ ਵੇਲੇ ਪੂਰੇ ਜਾਹੋ ਜਲਾਲ ਦੇ ਨਾਲ ਆਪੋ ਆਪਣੇ ਢੰਗ ਤਰੀਕਿਆਂ ਨਾਲ ਹਰੇਕ ਬੰਦਾ ਡਿਊਟੀ ਦੇ ਰਿਹਾ ਕਿ ਅਸੀਂ ਜੀ ਖਾਲਿਸਤਾਨ ਬਣਨ ਤੋਂ ਰੋਕ ਰਹੇ ਹਾਂ, ਅਸੀਂ ਸਿੱਖਾਂ ਨੂੰ ਭਰਮਾਉਣ ਦੇ ਵਿੱਚ, ਪਚਲਾਉਣ ਦੇ ਵਿੱਚ ਆਪਦਾ ਫਰਜ਼ ਨਿਭਾ ਰਹੇ ਹਾਂ। ਦੂਜੇ ਪਾਸੇ ਸਿੱਖ ਸਹਿਜ ਵਿੱਚ ਨੇ। ਸਿੱਖਾਂ ਨੂੰ ਪਤਾ ਕਿ ਤੁਸੀਂ ਜੋ ਮਰਜ਼ੀ ਕਹਿੰਦੇ ਕਰਦੇ ਰਹੋ, ਐ ਥੋੜੀ ਅਸੀਂ ਸਿੱਖ ਤੋਂ ਹਿੰਦੂ ਬਣ ਜਾਂਦੇ। ਸਿੱਖਾਂ ਨੂੰ ਪੂਰਾ ਯਕੀਨ ਆ ਕਿ ਅਸੀਂ ਇੱਕ ਦਿਨ ਆਪਦਾ ਆਜ਼ਾਦ ਪ੍ਰਭੂ ਸੱਤਾ ਸੰਪੰਨ ਖਾਲਿਸਤਾਨ ਸਿਰਜ ਲੈਣਾ ਤੇ ਅਸੀਂ ਇੱਕ ਦਿਨ UNO ਦੇ ਵਿੱਚ ਬਾਕੀ ਮੁਲਕਾਂ ਦੇ ਬਰਾਬਰ ਆਪਦਾ ਝੰਡਾ ਚੜਾ ਲੈਣਾ। ਸਿੱਖਾਂ ਦੇ ਇਸ ਯਕੀਨ ਨੇ, ਇਸ ਭਰੋਸੇ ਨੇ ਹੀ 18ਵੀਂ ਸਦੀ ਵਿੱਚ ਸਿੱਖਾਂ ਨੂੰ ਡੋਲਣ ਨਹੀਂ ਸੀ ਦਿੱਤਾ, ਜਦੋਂ ਦੁਸ਼ਮਣ ਇਹ ਸਮਝਦਾ ਹੁੰਦਾ ਸੀ ਕਿ ਹੁਣ ਤਾਂ ਬਲੀਆ ਮੀਟ ਕਰਦੇ, ਹੁਣ ਤਾਂ ਤਬਾਹ ਕਰਦੇ। ਵੱਡਾ ਘੱਲੂਘਾਰਾ ਹੋਵੇ ਜਾਂ ਛੋਟਾ ਘੱਲੂਘਾਰਾ, ਜਾਂ ਹੋਰ ਬਹੁਤ ਵਾਰ 7 ਇਤਿਹਾਸ ਦੇ ਵਿੱਚ ਕਤਲੇਆਮਾਂ ਦਰਜ ਨੇ ਜਦੋਂ ਦਿੱਲੀ ਤੋਂ ਜਾਂ ਲਾਹੌਰ ਤੋਂ ਇਹ ਹੁਕਮ ਹੋਇਆ ਵੀ ਜਿੱਥੇ ਵੀ ਸਿੱਖ ਮਿਲਦਾ ਮਾਰ ਦਿਓ। ਉਹਨਾਂ ਕਤਲੇਆਮਾਂ ਤੋਂ ਬਾਅਦ ਹੁਕਮਰਾਨ ਨੇ ਇਹੀ ਸੋਚਿਆ ਹੁਣ ਕਿ ਬਸ ਗੱਲ ਅਸੀਂ ਜਿੱਤ ਲਈ ਹੈ, ਸਿੱਖ ਖਤਮ ਕਰ ਦਿੱਤੇ। ਤੇ ਅੱਜ ਉਹੀ ਗੱਲ ਭਾਰਤੀ ਹਕੂਮਤੀ ਤੰਤਰ ਹਿੰਦੂ ਤਵੀਆਂ ਨੇ ਮੰਨ ਲਈ ਸੀ ਕਿ ਬਸ ਹੁਣ ਗਿਣਤੀ ਦੇ ਚੰਦਕ ਬੰਦੇ ਆ, ਇਹ ਵੀ ਅਸੀਂ ਲੋਕਾਂ ਨੂੰ ਭਰਮਾਈ ਜਾਂਦੇ ਆ ਸਿੱਖਾਂ ਨੂੰ ਵੀ ਇਹ ਤਾਂ ISI ਦੇ ਪੇਡ ਬੰਦੇ ਆ, ਇਹ ਕੋਈ ਖਾਲਿਸਤਾਨੀ ਨਹੀਂ ਹੈਗੇ, ਇਹ ਕੋਈ ਪੰਥ ਨੂੰ ਸਮਰਪਿਤ ਗੁਰਸਿੱਖ ਨਹੀਂ ਹੈਗੇ, ਇਹ ਉਹਨਾਂ ਵਰਗੇ ਨਹੀਂ ਜਿਹੜੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਆ ਕਿ ਅਸੀਂ ਸਿੱਖੀ ਸੈਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਇਹ ਤਾਂ ਐਵੇਂ ਲੁਟੇਰੇ ਨੇ, ਦੁਕਾਨਾਂ ਖੋਲੀ ਬੈਠੇ ਆ, ਨੋਟ ਕਮਾਉਂਦੇ ਆ, ਐਸ਼ਾਂ ਕਰਦੇ ਆ, ਇਹ ਕਿਰਦਾਰ ਦੇ ਬਹੁਤ ਹਲਕੇ ਨੇ। ਇਹ ਕੋਈ ਖਾਲਿਸਤਾਨੀ ਨਹੀਂ, ਇਹ ਤਾਂ ਖਾਲਿਸਤਾਨ ਦਾ ਨਾਂ ਲੈ ਕੇ ਆਪੋ ਆਪਣੀਆਂ ਜੇਬਾਂ ਭਰਨ ਵਾਲੇ ਬੰਦੇ। ਇਸ ਤਰੀਕੇ ਦੀਆਂ ਗੱਲਾਂ ਕਰਦੇ ਕਰਾਉਂਦਿਆਂ ਨੂੰ ਭਾਰਤੀ ਹਾਕਮਾਂ ਨੂੰ
ਇਸ ਵੇਲੇ ਪੈਰਾਂ ਹੇਠੋਂ ਜ਼ਮੀਨ ਨਿਕਲੀ ਪਈ ਆ ਵੀ ਇਹ ਕੌਮ ਜਿਹਨੂੰ ਅਸੀਂ ਸਮਝਦੇ ਸੀ ਕਿ ਗੱਲ ਹੀ ਕੋਈ ਨਹੀਂ, ਇਹ ਤਾਂ ਸਾਰੀ ਦੀ ਸਾਰੀ ਖਾਲਿਸਤਾਨ ਦੇ ਵੱਲ ਖੜੀ। ਭਾਰਤੀ ਹਕੂਮਤ ਨੂੰ ਤੇ ਗੋਦੀ ਮੀਡੀਆ ਨੂੰ ਜਿਹੜਾ ਇੰਨਾ ਜ਼ੋਰ ਲਾਉਣਾ ਪੈ ਰਿਹਾ ਨਾ, ਉਹ ਇਸੇ ਗੱਲ ਤੋਂ ਹੀ ਲਾਉਣਾ ਪੈ। ਦੂਜੇ ਪਾਸੇ ਸਾਡੇ ਭਾਈਚਾਰੇ ਨੂੰ ਇਸ ਗੱਲ ਦਾ ਇਸ ਵੇਲੇ ਅਫਸੋਸ ਆ ਕਿ ਜਿਸ ਤਰੀਕੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤੀ ਹਕੂਮਤ ਦਾ ਹੱਥ ਦੱਸਣ ਤੋਂ ਬਾਅਦ ਇੱਥੇ ਕੁਝ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਇਹਦੇ ਬਹੁਤ ਕਾਰਨ ਨੇ। ਕੁਝ ਕਾਰਨ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਬਿਆਨ ਵੀ ਕੀਤੇ ਆ, ਕੁਝ ਤਰੀਕੇ ਦੀ ਅਸੀਂ ਸੰਤੁਸ਼ਟੀ ਵੀ ਜ਼ਾਹਿਰ ਕੀਤੀ, ਪਰ ਦਿਨੋਂ ਦਿਨ ਇਹ ਗੱਲ ਹੁਣ ਪ੍ਰਗਟ ਰੂਪ ਦੇ ਵਿੱਚ, ਜ਼ਾਹਰਾ ਰੂਪ ਦੇ ਵਿੱਚ ਇੱਥੇ ਵੀ ਚਰਚਾ ਵਿੱਚ ਆਉਣ ਲੱਗ ਪਈ ਹੈ। ਇਹਦੇ ਲਈ ਮੈਂ ਸਪਸ਼ਟ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਜੇਕਰ ਖਾਲਿਸਤਾਨੀ ਜਾਂ ਪੰਥ ਪ੍ਰਸਤ ਸ਼ਖਸੀਅਤਾਂ ਜਾਂ ਜਥੇਬੰਦੀਆਂ ਚਾਹੁਣ ਕਿ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਭਾਰਤੀ ਹਕੂਮਤੀ ਤੰਤਰ ਦੇ ਹੱਥ ਤੋਂ ਬਾਅਦ ਬਣੇ ਹੋਏ ਹਾਲਾਤ ਵਿੱਚ ਕੁਝ ਪ੍ਰਾਪਤੀ ਜਾਂ ਕੁਝ ਅੱਗੇ ਵੱਧ ਕੇ ਗੱਲ ਮੋਹਰੀ ਹੋ ਕੇ ਗੱਲ ਕਰਾਈਏ, ਤਾਂ ਸਾਨੂੰ ਚੇਤੇ ਆ ਕਿ ਜਿਹੜਾ ਬਰਗਾੜੀ ਮੋਰਚਾ ਸੀ, ਉਹਦੇ ਇਫੈਕਟ, ਉਹਦੇ ਪ੍ਰਭਾਵ ਇੰਨੇ ਨਾਵਾਚਕ ਪੈ ਚੁੱਕੇ ਨੇ ਕਿ ਉਹ ਉਹੀ ਧਿਰ ਸੀ ਜਿਹੜੀ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਬਣਾਉਂਦੀ ਆ, ਜਿਹੜੀ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਜਿਹੜੇ ਪੰਥ ਪ੍ਰਸਤ ਜਾਂ ਖਾਲਿਸਤਾਨੀ ਧਿਰਾਂ, ਸੋ ਉਹਨਾਂ ਦਾ ਇਸ ਵੇਲੇ ਲੋਕਾਂ ਦੇ ਵਿੱਚ ਭਾਵਨਾ ਦੇ ਵਿੱਚ ਥੋੜਾ ਜਿਹਾ ਕੰਮ ਨੈਗੇਟਿਵ ਹੋਇਆ ਸੀ। ਇਹ ਠੀਕ ਆ ਕਿ ਹਰੇਕ ਨੇ ਫਰਜ਼ ਨਿਭਾਇਆ, ਪਰ ਜਿੰਨੀ ਵੱਡੀ ਤਾਕਤ ਦੀ, ਜਿੰਨੇ ਵੱਡੀ ਗੱਲ ਦੀ ਲੋੜ ਸੀ ਉਵੇਂ ਨਹੀਂ। ਦੂਜਾ, ਨੈਤਿਕ ਤੌਰ ਤੇ ਇਹ ਬੰਦੇ ਥੋੜਾ ਜਿਹਾ ਕਮਜ਼ੋਰੀ ਦਿਖਾ ਰਹੇ। ਮੈਂ ਤੁਹਾਡੇ ਸਾਹਮਣੇ ਦੋ ਗੱਲਾਂ ਰੱਖ ਰਿਹਾ ਕਿ ਉਦੋਂ ਜਦੋਂ 10 ਨਵੰਬਰ ਨੂੰ ਬਰਗਾੜੀ ਵਾਲੇ ਘਟਨਾਕ੍ਰਮ ਤੋਂ ਬਾਅਦ ਸੱਦਾ ਦਿੱਤਾ ਵੀ ਆਪਾਂ ਸਰਬੱਤ ਖਾਲਸਾ ਕਰਨਾ, ਸਾਰੇ ਮੀਡੀਆ ਦੇ ਵਿੱਚ ਜਾਂ ਹੋਰ ਢੰਗ ਤਰੀਕਿਆਂ ਨਾਲ ਭਾਰਤ ਦੇ ਹਾਕਮਾਂ ਵੱਲੋਂ ਵੀ, ਪੰਜਾਬ ਦੇ ਵਿੱਚ ਬਾਦਲਕਿਆਂ ਵੱਲੋਂ ਵੀ ਠੋਕਵਾਂ ਵਿਰੋਧ ਇਸ ਵਰਤਾਰੇ ਦਾ ਹੋਇਆ ਸੀ। ਪਰ ਉਹਨਾਂ ਇਕੱਠ ਸ਼ਾਇਦ ਇਸ ਸਰਬੱਤ ਖਾਲਸਾ ਦੇ ਜਿਹੜੇ ਸੰਚਾਲਕ ਸੀ, ਪ੍ਰਬੰਧਕ ਸੀ, ਸੱਦਾ ਦੇਣ ਵਾਲੇ ਸੀ, ਉਹਨਾਂ ਨੇ ਵੀ ਨਹੀਂ ਸੀ ਸੋਚਿਆ ਜਿੰਨਾ ਵੱਡਾ ਇਕੱਠ ਇੱਥੇ ਹੋਇਆ, ਕਿਉਂਕਿ ਬਹੁਤ ਪੰਥ ਦੇ ਅੰਦਰ ਜਜ਼ਬਾ ਸੀ। ਇਸ ਮੌਕੇ ਵੀ ਪ੍ਰਬੰਧਕ ਜਿਹੜੇ ਸੀ ਐਸੇ ਦੁਬਧਾ ਵਿੱਚ ਮਾਰੇ ਗਏ ਕਿ ਜੇ ਅਸੀਂ ਸੱਦਾ ਦੇ ਬੈਠੇ ਤੇ ਗੱਲ ਕੋਈ ਬਣੀ ਨਹੀਂ। ਅਸਲ ਵਿੱਚ ਬਰਗਾੜੀ ਮੋਰਚੇ ਤੋਂ ਲੈ ਕੇ ਬਾਅਦ ਵਿੱਚ ਬਾਦਲਕਿਆਂ ਨੇ ਜੋ ਕੌਮ ਨੂੰ ਸੱਟ ਮਾਰੀ ਆ, ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਵਰਤਾਰਾ ਚੱਲਿਆ, ਇਹ ਸਾਰੀ ਗੱਲ ਨੇ ਸਾਨੂੰ ਬਹੁਤ ਜ਼ਿਆਦਾ ਸੱਟ ਮਾਰੀ ਆ। ਔਰ ਇਹ ਚੀਜ਼ ਅੱਜ ਸਾਨੂੰ ਇਸ ਮੌਕੇ ਬਹੁਤ ਚੁੱਭ ਰਹੀ ਆ ਕਿ ਸਾਡੇ ਪੰਥ ਦੇ ਉਹਨਾਂ ਹਿੱਸਿਆਂ ਨੂੰ ਜਿਨ੍ਹਾਂ ਨੇ ਲੜਨਾ ਮਰਨਾ ਹੁੰਦਾ, ਉਹਨਾਂ ਨੂੰ ਇੱਕ ਬਹੁਤ ਵੱਡਾ ਸਦਮਾ ਲੱਗਿਆ। ਮੈਂ ਇੱਥੇ ਹੋਰ ਗੱਲ ਕਰਕੇ ਅੱਗੇ ਤੁਰਨਾ ਚਾਹੁੰਦਾ। ਮੇਰਾ ਇੱਕ ਬਹੁਤ ਕਰੀਬੀ, ਬਹੁਤ ਜਜ਼ਬਾਤੀ ਦੋਸਤ ਆ ਦਮਨਦੀਪ ਸਿੰਘ ਖਾਲਸਾ, ਲੁਧਿਆਣੇ ਤੋਂ। ਕਿਸੇ ਵੇਲੇ ਉਹਨੇ ਮੂੰਹ ਸਿਰ ਮਨਾਇਆ ਹੁੰਦਾ ਸੀ ਤੇ ਜਿਹੜੀਆਂ ਆਮ ਮੁੰਡਿਆਂ ਵਾਲੀਆਂ ਆਦਤਾਂ ਹੁੰਦੀਆਂ ਸਾਰੀਆਂ ਹੀ ਸੀ, ਪਰ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਜਾਂ ਸਾਡਾ ਹੱਕ ਫਿਲਮ ਦਾ ਮਸਲਾ, ਜਾਂ ਜਦੋਂ ਇੱਥੇ ਗੋਲੀ ਚੱਲੀ ਆ ਭਾਈ ਰਾਜੋਆਣੇ ਦੀ ਫਾਂਸੀ ਵਾਲੇ ਮਸਲੇ 'ਚ, ਇਹਨਾਂ ਵਰਤਾਰਿਆਂ ਦੇ ਵਿੱਚ ਉਹ ਇੰਨਾ ਜ਼ਿਆਦਾ ਸਿੱਖੀ ਵੱਲ ਉੱਤੇ ਜਜ਼ਬਾ ਆਇਆ ਬਈ ਚੋਲਾ ਦਮਾਲਾ ਸਜਾ ਕੇ ਉਹਨੇ ਆਪਦੇ ਉਹੋ ਜਿਹੇ ਸਿੱਖ ਸਾਥੀ ਤਿਆਰ ਕੀਤੇ। ਘਰਦਿਆਂ ਨੂੰ ਬੜਾ ਚਾਅ ਉਹਦਾ ਆਇਆ, ਉਹਨਾਂ ਨੇ ਉਹਨੂੰ ਗੱਡੀ ਮੋਟਰ ਦਾ ਖਰਚ ਪਾਣੀ ਦਾ ਵੀ ਚਲੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ, ਸਹੀ ਰਾਹ ਤੇ ਆਇਆ। ਉਸ ਨੌਜਵਾਨ ਦੀ ਤੁਸੀਂ ਸਾਰਿਆਂ ਨੇ ਚਰਚਾ ਉਦੋਂ ਸੁਣੀ ਸੀ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਪੁਲਿਸ ਚੱਕ ਕੇ ਲੈ ਗਈ ਸੀ ਤੇ ਉਹ ਉੱਥੇ ਉਹਦੀ ਥਾਂ ਦੇ ਉੱਤੇ ਮੋਰਚਾ ਗੱਡ ਕੇ ਬਹਿ ਗਿਆ ਸੀ। ਉਹ ਬੰਦਾ ਜਾਂ ਉਹੋ ਜਿਹੇ ਬਹੁਤ ਸਾਰੇ ਨੌਜਵਾਨ ਬੜੇ ਇਹਨਾਂ ਦਿਨਾਂ ਦੇ ਵਿੱਚ ਸਰਗਰਮ ਹੋਏ, ਪਰ ਆਹ ਬਰਗਾੜੀ ਘਟਨਾਕ੍ਰਮ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਦਾ ਇੰਨਾ ਨਾਵਾਚਕ ਅਸਰ ਪਿਆ ਬਈ ਉਹ ਦਿਲ ਛੱਡ ਗਿਆ। ਅਖੀਰ ਉਹਦੀ 2 ਮਹੀਨੇ ਪਹਿਲਾਂ ਉਹ ਚਲਾਣੇ ਕਰ ਗਿਆ। ਏਦਾਂ ਹੀ ਬਹੁਤ ਸਾਰੇ ਹੋਰ ਆ ਸਾਡੇ ਆਲੇ ਦੁਆਲੇ ਜਿਨ੍ਹਾਂ ਦੇ ਉੱਤੇ ਇਸ ਨਾਵਾਚਕ ਵਰਤਾਰਿਆਂ ਦਾ ਅਸਰ ਵਾ, ਔਰ ਇਹ ਮਨੁੱਖ ਉੱਤੇ ਹੁੰਦਾ। ਜਿਵੇਂ ਆਪਾਂ ਬਾਣੀ 'ਚ ਵੀ ਪੜ੍ਹਦੇ ਹਾਂ ਵੀ ਉਹ ਜਿਹੜਾ ਮਨੁੱਖ ਦੁੱਖ 'ਚ ਦੁੱਖ ਨਾ ਮੰਨੇ, ਸੁੱਖ 'ਚ ਸੁੱਖ ਨਾ ਮੰਨੇ, ਸੋ ਇਹ ਸਾਰੀਆਂ ਗੱਲਾਂ ਹੁੰਦੀਆਂ, ਮਨੁੱਖ ਤੇ ਅਸਰ ਹੁੰਦਾ।
ਸੋ ਇਸ ਦੌਰ ਵਿੱਚ ਚਿੱਤ ਹੀ ਨਹੀਂ ਸੀਗਾ ਕਿ ਇੱਕਦਮ ਐਡਾ ਵੱਡਾ ਖਾਲਿਸਤਾਨੀ ਉਭਾਰ ਆ ਜਾਊਗਾ। ਸਾਡੇ ਬੰਦੇ ਸਮਝ ਨਹੀਂ ਪਾਏ, ਇੰਡੀਆ ਸਮਝ ਗਿਆ, ਦੁਸ਼ਮਣ ਸਮਝ ਗਿਆ ਕਿ ਇਸ ਗੱਲ 'ਚ ਕਿੱਡਾ ਵੱਡਾ ਪੋਟੈਂਸ਼ੀਅਲ। ਉਹਨਾਂ ਨੇ ਤਾਂ ਇਸ ਗੱਲ ਦੇ ਵੱਲ ਪੂਰਾ ਧਿਆਨ ਦੇਈ ਰੱਖਿਆ, ਅਸੀਂ ਉਵੇਂ ਨਹੀਂ ਕਰ ਪਾਏ। ਖੈਰ, ਹੁਣ ਗੱਲ ਇਹ ਆ ਕਿ ਅਜੇ ਵਕਤ ਫੇਰ ਵੀ ਹੈਗਾ। ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫੋਕਸ ਇਸ ਗੱਲ ਤੇ ਕਰ ਰਿਹਾ ਕਿ ਸਾਡੇ ਕੋਲੇ ਅਕਾਲ ਤਖਤ ਸਾਹਿਬ ਇੱਕ ਬਹੁਤ ਵੱਡੀ ਸੰਸਥਾ ਹੈ। ਠੀਕ ਆ ਕਿ ਬਾਦਲਕਿਆਂ ਨੇ ਉੱਥੇ ਬਹੁਤ ਖਰਾਬਾ ਕੀਤਾ ਹੋਇਆ, ਪਰ ਜੇਕਰ ਸਮੁੱਚਾ ਖਾਲਸਾ ਪੰਥ, ਜਿੰਨੀਆਂ ਸਾਡੀਆਂ ਸਭਾ ਸੁਸਾਇਟੀਆਂ, ਜਥੇਬੰਦੀਆਂ, ਸਾਡੀਆਂ ਆਗੂ ਸ਼ਖਸੀਅਤਾਂ ਨੇ, ਉਹ ਸਾਰੇ ਜਾਣੇ ਜੇਕਰ ਚਿੱਠੀਆਂ ਲਿਖਣ ਅਕਾਲ ਤਖਤ ਸਾਹਿਬ ਨੂੰ ਕਿ ਆਹ ਮੌਕਾ ਆ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਅਗਵਾਈ ਭਾਲਦੇ, ਅਸੀਂ ਅਗਵਾਈ ਅਕਾਲ ਤਖਤ ਸਾਹਿਬ ਤੋਂ ਲੈਣਾ ਮੰਗਦੇ ਆ। ਇਸ ਮੌਕੇ ਸਾਡੀ ਲੋੜ ਆ। ਸਿੱਖਾਂ ਦੇ ਕਤਲ ਹੋ ਰਹੇ ਨੇ, ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਸਿੱਖ ਸਿਧਾਂਤ ਉੱਤੇ ਵਾਰ ਹੋ ਰਹੇ ਨੇ, ਗੁਰਦੁਆਰਿਆਂ ਦੇ ਵਿੱਚ ਵੜ ਕੇ ਭਾਰਤੀ ਹਕੂਮਤੀ ਤੰਤਰ ਦੇ ਕਰਿੰਦੇ, ਜਿਵੇਂ ਗਲਾਸਗੋ ਵਾਲੀ ਘਟਨਾ, ਸਾਡੇ ਲੋਕਾਂ ਨੂੰ ਆਪਸ ਵਿੱਚ ਹੀ ਲੜਾਉਣ ਦਾ, ਸਿੱਖਾਂ ਨੂੰ ਬਦਨਾਮ ਕਰਨ ਦਾ, ਸਿੱਖਾਂ ਕੋਲੋਂ ਪੱਗਾਂ ਲਹਾਉਣ ਦਾ ਜੁਗਾੜ ਬਣਾਈ ਫਿਰਦੇ ਨੇ। ਹਰ ਪਾਸੇ ਤੋਂ ਸਿੱਖ ਪੀੜਤ ਨੇ ਤੇ ਸਿੱਖ ਹੀ ਨਿੰਦਣ ਭੰਡਣ ਦੇ ਅਮਲ ਦੇ ਵਿੱਚ ਲਿਆਂਦੇ ਜਾ ਰਹੇ। ਮਤਲਬ ਕਿ ਸਿੱਖਾਂ ਦੀ ਬਦਨਾਮੀ ਕਰਵਾਉਣ, ਸਿੱਖਾਂ ਨੂੰ ਮਾਰਨ ਮਰਾਉਣ, ਇਹ ਸਾਰੇ ਕਾਸੇ ਦੇ ਵਿੱਚ ਭਾਰਤੀ ਹਿੰਦੂਤਵਾ ਜਿਹੜਾ ਹੈ ਕੇਂਦਰ, ਇਸ ਨੇ ਪੂਰਾ ਦਾ ਪੂਰਾ ਇੱਕ ਅਮਲ ਤੋਰਿਆ ਹੋਇਆ। ਸੋ ਇਸ ਮੌਕੇ ਅਕਾਲ ਤਖਤ ਸਾਹਿਬ ਦੀ ਅਗਵਾਈ ਦੀ ਲੋੜ ਆ। ਸਾਨੂੰ ਚੇਤੇ ਆ ਕਿ ਜਦੋਂ RSS ਨੇ ਪੰਜਾਬ ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਦੀ ਆਪਾਂ ਸ਼ਤਾਬਦੀ ਮਨਾ ਰਹੇ ਸੀ 1999 ਚ, ਉਸ ਮੌਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਲਾਣੇ ਨੇ RSS ਨੂੰ ਪੂਰੀ ਖੁੱਲੀ ਛੁੱਟੀ ਦਿੱਤੀ। ਬਾਦਲ ਤੇ ਟੌੜਾ ਉਸ ਮੌਕੇ ਅਲੱਗ-ਅਲੱਗ ਸੀ। ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਤੇ ਹੋਰ ਜਿਹੜੀਆਂ ਫੋਰਸਾਂ ਸੀ ਉਹਨਾਂ ਸਾਰਿਆਂ ਨੇ ਜਿਹੜਾ ਇਹ RSS ਦਾ ਉਸ ਮੌਕੇ ਪੰਜਾਬ 'ਚ ਚੱਲ ਰਿਹਾ ਸੀ ਪ੍ਰਾਪੇਗੰਡਾ, ਉਹਦੇ ਖਿਲਾਫ ਬਹੁਤ ਜ਼ਬਰਦਸਤ ਇੱਕ ਲੜਾਈ ਛੇੜੀ, ਜਿਹਦੇ ਏਡੇ ਵੱਡੇ ਜਲਵੇ ਦੇ ਵਿੱਚ ਇਹ ਹੋਇਆ ਕਿ ਅਕਾਲ ਤਖਤ ਸਾਹਿਬ ਤੋਂ ਬਾਦਲਕਿਆਂ ਦੇ ਰਾਜ ਵਿੱਚ ਗਿਆਨੀ ਜੋਗਿੰਦਰ ਸਿੰਘ ਬਦੰਤੀ ਉਦੋਂ ਜਥੇਦਾਰ ਸੀਗੇ, ਇਹਨਾਂ ਨੂੰ ਹੁਕਮਨਾਮਾ ਜਾਰੀ ਕਰਨਾ ਪਿਆ ਕਿ ਰਾਸ਼ਟਰੀ ਸਿੱਖ ਸੰਗਤ ਦੀਆਂ RSS ਦੀਆਂ ਸਰਗਰਮੀਆਂ ਪੰਥ ਲਈ ਖਤਰਨਾਕ ਨੇ ਤੇ ਇਹਨਾਂ ਉੱਤੇ ਰੋਕ ਲਾਈ ਜਾਵੇ, ਹਰ ਹਰਬਾ ਵਰਤ ਕੇ ਸਿੱਖ ਇਹਨਾਂ ਨੂੰ ਰੋਕਣ। ਇਹੋ ਜਿਹਾ ਹੁਕਮਨਾਮਾ ਆਪਾਂ ਚੇਤੇ ਕਰੋ ਬਾਦਲਕਿਆਂ ਦੇ ਰਾਜ ਵਿੱਚ ਡੇਰਾ ਸਰਸਾ ਦੇ ਮਸਲੇ ਵਿੱਚ ਵੀ ਕਰਨਾ ਪਿਆ ਸੀ, ਬਈ ਇਹ ਜਿਹੜਾ ਹੈਗਾ ਇਹਦੀਆਂ ਸਰਗਰਮੀਆਂ ਦਾ ਸਿੱਖ ਹਰ ਹਰਬਾ ਵਰਤ ਕੇ ਵਿਰੋਧ ਕਰਨ। ਇਹੋ ਜਿਹਾ ਹੀ ਹੁਕਮਨਾਮਾ ਇਸ ਮੌਕੇ ਸਾਨੂੰ ਅਕਾਲ ਤਖਤ ਸਾਹਿਬ ਤੋਂ ਲੋੜੀਂਦਾ ਹੈ। ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਆਉਣਾ ਚਾਹੀਦਾ ਹੈ ਕਿ ਸਮੁੱਚੇ ਸੰਸਾਰ ਦੇ ਵਿੱਚ ਜਿੱਥੇ ਵੀ ਜਿਵੇਂ ਵੀ ਕੋਈ ਤਾਕਤ ਸਿੱਖਾਂ ਨੂੰ ਬਦਨਾਮ ਕਰਨ, ਸਿੱਖਾਂ ਨੂੰ ਟਾਰਗੇਟ ਕਰਨ, ਨਿਸ਼ਾਨਾ ਬਰਬਾਦ ਕਰਨ ਵਿੱਚ ਲੱਗੀ ਹੋਵੇ, ਸਿੱਖ ਕੌਮ ਉਹਦਾ ਹਰ ਹਰਬਾ ਵਰਤ ਕੇ ਵਿਰੋਧ ਕਰੇ, ਉਹਦੀ ਮੁਖਾਲਫਤ ਕਰੇ, ਉਹਦਾ ਡਟ ਕੇ ਇਹ ਕਰੇ। ਇਹ ਹੁਕਮਨਾਮੇ ਦੀ ਬਣਤਰ ਜਿਹੜੀ ਆ ਵਾਕ ਬਣਤਰ ਜਾਂ ਉਹਦੀ ਭਾਵਨਾ ਕੀ ਹੋਵੇ ਕਿ ਇੱਕ ਪਾਸੇ ਦਿੱਲੀ ਦਾ ਤਖਤ ਆ ਜਿਹਨੇ ਮਿਥ ਲਿਆ ਵਾ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨਾ, ਦੂਜੇ ਪਾਸੇ ਅਕਾਲ ਤਖਤ ਆ ਜਿਹੜਾ ਖਾਮੋਸ਼ ਖੜਾ। ਇਸ ਮੌਕੇ ਅਕਾਲ ਤਖਤ ਸਾਹਿਬ ਨੂੰ ਇਰਰੈਲੇਵੈਂਟ ਰੱਖਣਾ ਦੁਸ਼ਮਣ ਦੀ ਬਹੁਤ ਵੱਡੀ ਕਾਮਯਾਬੀ ਹੋਊਗੀ। ਕੋਈ ਵੀ ਕਾਰਨ ਹੋਣ, ਇਸ ਮੌਕੇ ਅਕਾਲ ਤਖਤ ਸਾਹਿਬ ਦਾ ਸਰਗਰਮ ਹੋਣਾ ਬਹੁਤ ਜ਼ਰੂਰੀ ਹੈ। ਇਹ ਗੱਲਾਂ ਛੱਡੋ ਕਿ ਉੱਥੇ ਬਾਦਲ ਕੇ ਬੈਠੇ ਆ ਜਾਂ ਨਹੀਂ ਬੈਠੇ, ਬੈਠੇ ਤਾਂ ਫਿਰ ਉਹ ਡੇਰਾ ਸਰਸਾ ਵਾਲੇ ਮਸਲੇ ਮੌਕੇ ਵੀ ਸੀ ਭਾਈ, ਬੈਠੇ ਤਾਂ ਉਹ RSS ਵਾਲੇ ਹੁਕਮਨਾਮੇ ਮੌਕੇ ਵੀ ਸੀ। ਇਸ ਮੌਕੇ ਸਾਰੇ ਦੁਨੀਆ ਭਰ ਦੇ ਵਿੱਚੋਂ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਨੂੰ ਹਿਲਜੁਲ ਕਰਵਾਉਣ ਲਈ, ਬਈ ਜਥੇਦਾਰ ਰਘਵੀਰ ਸਿੰਘ ਜੀ ਏਦਾਂ ਨਹੀਂ ਚੱਲਣਾ, ਅਸੀਂ ਚਾਹੁੰਦੇ ਆ ਕਿ ਪੰਥ ਖਾਲਸਾ ਦਾ ਤੁਸੀਂ ਜਲਦੀ ਤੋਂ ਜਲਦੀ ਬਹੁਤ ਵਿਸ਼ਾਲ ਇਕੱਠ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੱਦੋ। ਗਿਆਨੀ ਰਘਵੀਰ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੂੰ ਖਾਲਸਾ ਪੰਥ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਉਹ ਇਸ ਮੌਕੇ ਦਬਾਅ ਪਾਉਣ, ਚਿੱਠੀਆਂ ਲਿਖਣ ਤੇ ਇਸ ਗੱਲ ਦੀ ਮੰਗ ਕਰਨ ਕਿ ਖਾਲਸਾ ਪੰਥ ਦੀ ਅਕਾਲ ਤਖਤ ਸਾਹਿਬ ਅਗਵਾਈ ਕਰੇ। ਇਸ ਭਿਆਨਕ ਅਤੇ ਜਿਹੜਾ ਔਖਾ ਸਮਾਂ ਪਿਹਾਵਲਾ ਵਕਤ ਆ, ਇਸ ਮੌਕੇ ਅਕਾਲ ਤਖਤ ਸਾਹਿਬ ਦੀ ਲੋੜ ਆ। ਅਕਾਲ ਤਖਤ ਸਾਹਿਬ ਖਾਮੋਸ਼ ਰਹਿ ਜਾਵੇ,
ਅੱਜ ਤੋਂ ਬਾਅਦ ਜਦੋਂ 15 20 50 100 ਸਾਲ ਬਾਅਦ ਕੋਈ ਇਤਿਹਾਸ ਲਿਖੇ ਕਿ ਜਿਸ ਵਕਤ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਕਤਲ ਹੋ ਰਹੇ ਸੀ, ਜਿਸ ਵਕਤ ਕੈਨੇਡਾ ਅਮਰੀਕਾ ਵਰਗੇ ਤੇ ਹੋਰਨਾਂ ਮੁਲਕਾਂ ਨੇ ਹਾਅ ਦਾ ਨਾਅਰਾ ਮਾਰਿਆ, ਉਸ ਮੌਕੇ ਅਕਾਲ ਤਖਤ ਸਾਹਿਬ ਦੜਬੱਟੀ ਬੈਠਾ ਰਿਹਾ, ਅਕਾਲ ਤਖਤ ਸਾਹਿਬ ਖਾਮੋਸ਼ ਰਿਹਾ, ਅਕਾਲ ਤਖਤ ਸਾਹਿਬ ਨੇ ਅਗਵਾਈ ਨਹੀਂ ਕੀਤੀ। ਸੋ ਇਸ ਮੌਕੇ ਇਸ ਗੱਲ ਨੂੰ ਮੁੱਖ ਰੱਖ ਕੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਅਕਾਲ ਤਖਤ ਸਾਹਿਬ ਨੂੰ ਇਰਰੈਲੇਵੈਂਟ ਨਾ ਬਣ ਦਈਏ, ਪ੍ਰਸੰਗਕ ਬਣਾਈਏ। ਉਹਨਾਂ ਦਾ ਜਿਹੜਾ ਅਕਾਲ ਤਖਤ ਸਾਹਿਬ ਦਾ ਰੋਲ ਆ ਉਹਨੂੰ ਅਸੀਂ ਮੁੜ ਜਿਹੜਾ ਮੁੜ ਉਹਨੂੰ ਸੰਗਤ ਦੇ ਵਿੱਚ ਲੈ ਕੇ ਆਈਏ। ਇਹਦੇ ਲਈ ਕੀ ਆ ਵੀ ਅਸੀਂ ਸਾਰੇ ਚਿੱਠੀਆਂ ਪੱਤਰ ਲਿਖੀਏ, ਜਿਨ੍ਹਾਂ ਬੰਦਿਆਂ ਦਾ ਵਾਹ ਪੈਂਦਾ ਅਕਾਲ ਤਖਤ ਦੇ ਜਥੇਦਾਰ ਨਾਲ, ਸਿਸਟਮ ਨਾਲ, ਜਿਨ੍ਹਾਂ ਦਾ ਮੇਲ ਮਿਲਾਪ, ਉਹ ਸਾਰੇ ਇਹਨਾਂ ਨੂੰ ਮਿਲਣ ਤੇ ਕਹਿਣ ਕਿ ਅਕਤੂਬਰ ਦੇ ਦੂਜੇ ਹਫ਼ਤੇ ਵਿੱਚ ਸ਼ਨੀਵਾਰ ਨੂੰ ਇੱਕ ਜਿਹੜਾ ਅਕਾਲ ਤਖਤ ਸਾਹਿਬ ਦਾ ਬੇਸਮੈਂਟ ਆ ਉਹਦੇ ਵਿੱਚ ਨੁਮਾਇੰਦਾ ਇਕੱਠ, ਜਿਹਦੇ ਵਿੱਚ ਆਗੂ ਸ਼ਖਸੀਅਤਾਂ ਅਤੇ ਵਿਦਵਾਨਾਂ ਦੇ ਸਾਹਮਣੇ ਇੱਕ ਖਰੜਾ ਜਿਹੜਾ ਹੈਗਾ ਉਹ ਰੱਖਿਆ ਜਾਵੇ ਕਿ ਆਹ ਜੀ ਖਰੜਾ ਜਿਹੜਾ ਅਸੀਂ ਕੱਲ ਨੂੰ ਸੰਗਤਾਂ ਦੇ ਸਾਹਮਣੇ ਹੁਕਮਨਾਮਾ ਜਾਰੀ ਕਰਨਾ, ਉਹਦਾ ਖਰੜਾ ਵਾ, ਇਹਦੇ ਉੱਤੇ ਆਪੋ ਆਪਦੀ ਰਾਏ ਦੇਵੋ ਤੇ ਉਹਦੇ ਉੱਤੇ ਸਾਰੇ ਬੋਲਣ ਕਿ ਵਾਕਿਆ ਹੀ ਕੈਨੇਡਾ ਦੇ ਵਿੱਚ ਜੋ ਕਤਲ ਹੋਇਆ ਭਾਈ ਹਰਦੀਪ ਸਿੰਘ ਨਿੱਜਰ ਦਾ, ਉਸ ਤੋਂ ਬਾਅਦ ਕੈਨੇਡਾ ਨੇ ਜੋ ਸਟੈਂਡ ਲਿਆ ਉਹਦੇ ਮੁਤਲਕ ਇਹ ਸਿੱਖਾਂ ਨੂੰ ਤੇ ਸਿੱਖੀ ਨੂੰ ਟਾਰਗੇਟ ਕਰ ਰਹੇ ਨੇ, ਅਮਰੀਕਾ ਉਹ ਸਾਰੀਆਂ ਗੱਲਾਂ ਉੱਥੇ ਮੀਟਿੰਗ ਵਿੱਚ ਹੋਣ। ਉਸ ਤੋਂ ਅਗਲੇ ਦਿਨ ਜਿਹੜਾ ਇਸ ਖਰੜੇ ਨੂੰ ਜਦੋਂ ਪੂਰੇ ਸਾਰੇ ਸੰਗਤਾਂ ਦੀ, ਉਹਨਾਂ ਦੀ ਉੱਥੇ ਬੈਠੇ ਨੁਮਾਇੰਦਿਆਂ ਦੀ ਮਾਨਤਾ ਮਿਲ ਜੇ, ਅਗਲੇ ਦਿਨ ਸਿੱਖ ਸੰਗਤਾਂ ਦੇ ਵਿਸ਼ਾਲ ਇਕੱਠ ਵਿੱਚ ਸਾਰੀ ਪ੍ਰਕਰਮਾ ਭਰੀ ਹੋਵੇ, ਦੁਨੀਆ ਭਰ ਦੇ ਵਿੱਚ ਸਿੱਖ ਸੰਗਤ ਇਸ ਗੱਲ ਨਾਲ ਜੁੜੀ ਹੋਵੇ ਤੇ ਇੱਥੇ ਫਿਰ ਇਹ ਹੁਕਮਨਾਮਾ ਜਿਹੜਾ ਸਿੱਖ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਜਾਵੇ। ਇਹਦੇ ਨਾਲ ਹੀ ਇਸ ਚੀਜ਼ ਦੀ ਸਮਾਪਤੀ ਹੋ ਜਾਊਗੀ। ਇਹਦਾ ਕੀ ਫਾਇਦਾ ਹੋਊਗਾ? ਇਹਦਾ ਫਾਇਦਾ ਇਹ ਹੋਊਗਾ ਕਿ ਸਿੱਖ ਜਗਤ ਇਕਜੁੱਟ ਤੇ ਇਕਮੁੱਠ ਹੋ ਕੇ ਦਿੱਲੀ ਦੇ ਤਖਤ ਨੂੰ ਇੱਕ ਸੁਨੇਹਾ ਦੇ ਰਿਹਾ। ਜੇ ਇਹ ਨਹੀਂ ਵਾਪਰਦਾ ਤਾਂ ਦਿੱਲੀ ਨੂੰ ਸਾਡੇ ਟੋਟੇ ਕਰਨ, ਸਾਨੂੰ ਆਪਸ ਵਿੱਚ ਹੀ ਲੜਾਉਣ ਪੜਾਉਣ ਤੇ ਸਾਡੀ ਪਾਟੋ ਤੇ ਰਾਜ ਕਰੋ ਵਾਲੀ ਜਿਹੜੀ ਇਹਨਾਂ ਦੀ ਨੀਤੀ ਆ ਉਹਨੂੰ ਨੇਪਰੇ ਚਾੜਨ ਵਿੱਚ ਸੌਖ ਹੋਊਗੀ। ਦੂਜੇ ਪਾਸੇ ਸਾਡਾ ਏਜੰਡਾ ਤੇ ਸਾਡਾ ਝੰਡਾ ਬੁਲੰਦ ਹੋਊਗਾ। ਮੰਨ ਲੈਂਦੇ ਆ ਕਿ ਅਕਾਲ ਤਖਤ ਸਾਹਿਬ ਤੋਂ ਬਹੁਤ ਵੱਡੀਆਂ ਗੱਲਾਂ ਇਸ ਮੌਕੇ ਉਹ ਨਹੀਂ ਕਰ ਸਕਦੇ, ਮੰਨ ਲੈਂਦੇ ਆ ਕਿ ਇੱਥੇ ਬੈਠੇ ਹੋਏ ਲੋਕਾਂ ਤੋਂ ਵੱਡੀ ਆਸ ਨਹੀਂ, ਪਰ ਜਿਵੇਂ RSS ਬਾਰੇ ਜਾਂ ਡੇਰਾ ਸਰਸਾ ਬਾਰੇ ਹੁਕਮਨਾਮਾ ਆ ਗਿਆ ਸੀ ਤੇ ਉਹਨੇ ਸਾਡੀ ਲੜਾਈ ਨੂੰ ਮਜ਼ਬੂਤੀ ਬਖਸ਼ੀ ਸੀ, ਇਸ ਮੌਕੇ ਵੀ ਇੰਨਾ ਕੁ ਤਾਂ ਅਕਾਲ ਤਖਤ ਸਾਹਿਬ ਤੋਂ ਆ ਹੀ ਸਕਦਾ ਹੁਕਮਨਾਮਾ ਕਿ ਭਾਈ ਜਿਹੜੀਆਂ ਤਾਕਤਾਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਮਾਹੌਲ ਸਿਰਜ ਰਹੀਆਂ ਨੇ, ਜਿਹੜੇ ਪੰਥ ਨੂੰ ਬਦਨਾਮ ਕਰ ਰਿਹਾ, ਜਿਹੋ ਜਿਹੀ ਸਰਗਰਮੀ ਗਿਆਨੀ ਹਰਪ੍ਰੀਤ ਸਿੰਘ ਤੇ ਉਹਦੇ ਸਾਥੀ ਇਹਨਾਂ ਦਿਨਾਂ ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਕਰ ਰਹੇ ਨੇ, ਉਸੇ ਸਰਗਰਮੀ ਨੂੰ ਜਿੰਨਾ ਉਹ ਕਰ ਰਹੇ ਨੇ ਇਹਦੇ ਨਾਲੋਂ ਡਬਲ ਕਰਕੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਵੇ ਤਾਂ ਕੋਈ ਗੱਲ ਬਣਦੀ ਹੈ। ਏਦਾਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਕਰਕੇ ਨਾਲੇ ਉਹਦੇ ਕਹਿਣਾ ਕੋ ਵੀ ਕਰ ਵੀ ਦਿੱਤੀ ਗੱਲ ਤੇ ਕੋਈ ਉਹਦਾ ਫਾਇਦਾ ਬਣਾ ਹੋਇਆ। ਸੋ ਫਾਇਦਾ ਸਾਨੂੰ ਤਾਂ ਹੋਊਗਾ, ਉਹਦੇ ਨਾਲ ਅਸੀਂ ਦੁਨੀਆ 'ਚ ਦਿਖਾਉਣ ਜੋਗੇ ਹੋਵਾਂਗੇ ਕਿ ਸਿੱਖ ਜਾਗਦੇ ਨੇ, ਸਿੱਖ ਪ੍ਰਸੰਗਕ ਨੇ, ਸਿੱਖਾਂ ਦੀਆਂ ਸੰਸਥਾਵਾਂ, ਕਿਉਂਕਿ ਸਾਡੀਆਂ ਦੁਸ਼ਮਣ ਤਾਕਤਾਂ ਤੇ ਇਹੀ ਚਾਹੁੰਦੀਆਂ ਨੇ, ਬਾਦਲ ਕੇ ਜਾਂ ਹੋਰ ਸਾਰੇ ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਆ, ਕਿ ਅਕਾਲ ਤਖਤ ਸਾਹਿਬ ਇਰਰੈਲੇਵੈਂਟ ਹੋ ਜੇ। ਆਪਾਂ ਚਾਹੁੰਦੇ ਆ ਕਿ ਉਹਦੀ ਸ਼ਾਨ ਜਿਹੜੀ ਆ ਉਹ ਬਰਕਰਾਰ ਰਵੇ। ਇਸ ਮੌਕੇ ਮੌਕਾ ਵਕਤ ਜਿਹੜਾ ਹੈਗਾ ਉਹ ਵਿਚਾਰਨ ਦਾ ਮੌਕਾ ਵਾ। ਆਪਾਂ ਵਕਤ ਵਿਚਾਰ ਕੇ ਇਸ ਮੌਕੇ ਅਕਾਲ ਤਖਤ ਦੇ ਮੌਜੂਦਾ ਸਿਸਟਮ ਦੇ ਵਿੱਚ ਇਹਨਾਂ ਦੇ ਉੱਤੇ ਦਬਾਅ ਪਾਈਏ ਤੇ ਸਮੁੱਚੇ ਸਿੱਖ ਜਗਤ ਦੇ ਇਸ ਦਬਾਅ ਦੇ ਸਾਹਮਣੇ ਗਿਆਨੀ ਰਘਵੀਰ ਸਿੰਘ ਲਾਜ਼ਮੀ ਮੰਨਣਗੇ, ਉਹਨਾਂ ਨੂੰ ਇਹ ਕੰਮ ਕਰਨਾ ਪਊਗਾ, ਕਿਉਂਕਿ ਏਡੀ ਕੋਈ ਖਾਸ ਗੱਲ ਨਹੀਂ। ਪਰ ਇਹ ਜਿਹੜਾ ਇਕੱਠ ਹੋਊਗਾ ਇਹਦਾ ਸਾਨੂੰ ਬਹੁਤ ਲਾਭ ਹੋਏਗਾ ਔਰ ਇਹ ਇਕੱਠ ਇੱਕ ਸੁਨੇਹਾ ਦੇ ਰਿਹਾ ਹੋਏਗਾ ਕਿ ਸਿੱਖ ਇਕੱਠੇ ਨੇ। ਮੈਂ ਇਹ ਗੱਲ ਤਾਂ ਚਿੰਤਾ ਕਰ ਰਿਹਾ ਕਿ ਦੁਸ਼ਮਣ ਨੇ ਤਾਂ ਚਾਲ ਚੱਲਤੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਕਈ ਰਾਹ ਫੜੇ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਏਜੰਡਾ ਤਾਂ ਖਾਲਿਸਤਾਨ ਵੱਲ ਨੂੰ ਚਲੇ ਗਿਆ, ਅਸੀਂ ਤਾਂ ਸੋਚੀ ਬੈਠੇ ਸੀ, ਉਹਨਾਂ ਨੇ ਆਖਿਆ, ਇਹ ਹਿੰਦੂਇਜ਼ਮ ਨੇ ਇਸ ਵੇਲੇ ਸੋਚਿਆ ਕਿ ਅਸੀਂ ਤਾਂ ਸਮਝਦੇ ਸੀ ਅਸੀਂ ਹਿੰਦੂ ਬਣਾ ਲਏ ਬਸ ਸਿੱਖ, ਤੇ ਇਹ ਤਾਂ ਖਾਲਿਸਤਾਨ ਤੱਕ ਗੱਲ ਜਾਈ ਫਿਰਦੀ ਹੈ, ਸਾਨੂੰ ਪਤਾ ਹੀ ਨਹੀਂ। ਸੋ ਇਸ ਮਾਹੌਲ ਦੇ ਵਿੱਚ ਉਹਨਾਂ ਨੇ ਕਈ ਢੰਗ ਤਰੀਕੇ ਅਪਣਾਏ ਨੇ ਇਸ ਗੱਲ ਚੋਂ ਨਿਕਲਣ ਦੇ। ਇੱਕ ਪਾਸੇ ਤਾਂ ਮੀਡੀਆ ਦੇ ਵਿੱਚ ਉਹ ਪੂਰਾ ਧੜੱਲੇ ਨਾਲ ਕਹਿ ਰਹੇ ਨੇ ਕਿ ਜੇਕਰ ਕੋਈ ਸਬੂਤ ਦਿਖਾਓਗੇ, ਜੇ ਕੋਈ ਵਿੱਚੋਂ ਗੱਲ ਨਿਕਲੇ ਹੀ ਅਸੀਂ ਉਹਨੂੰ ਵਿਚਾਰ ਲਾਂਗੇ, ਪਰ ਅਸੀਂ ਇਹ ਕੰਮ ਕੀਤਾ ਨਹੀਂ, ਸਾਡੀ ਤਾਂ ਇਹ ਨੀਤੀ ਹੋਈ ਨਹੀਂ ਇਹੋ ਜਿਹਾ ਕੰਮ ਕਰਨ ਦੀ। ਇੱਕ ਪਾਸੇ ਆਪਦੀ ਦੁਨੀਆ ਨੂੰ, ਆਪਦੇ ਭਾਰਤ ਨੂੰ ਗੋਦੀ ਮੀਡੀਆ ਦੇ ਰਾਹੀਂ ਇਹ ਪ੍ਰਭਾਵ ਦੇਣ ਦਾ ਯਤਨ ਆ ਕਿ ਨਾਲੇ ਤਾਂ ਅਸੀਂ ਸਿੱਖ ਕਤਲ ਕੀਤੇ ਆ ਤੇ ਨਾਲੇ ਮੁੱਕਰ ਰਹੇ ਆ, ਦੇਖੋ ਸਾਡੀ ਡਿਪਲੋਮੇਸੀ ਕਿੱਡੀ ਕਮਾਲ ਦੀ ਆ, ਅਸੀਂ ਅਮਰੀਕਾ ਕੈਨੇਡਾ ਦਾ ਰੋਹ ਨਹੀਂ ਚੱਲ ਰਿਹਾ। ਦੂਜੇ ਪਾਸੇ ਅੰਦਰ ਖਾਤੇ
ਵਿਚਾਲੜਾ ਰਾਹ ਕਢਵਾਉਣ ਦੇ ਲਈ ਕਿ ਤੁਸੀਂ ਜੀ ਇਸ ਗੱਲ ਤੇ ਕੈਨੇਡਾ ਵਾਲਿਓ ਹੁਣ ਤੂਲ ਨਾ ਦੇਵੋ। ਤੁਸੀਂ ਜਿੰਨੀ ਕੁ ਗੱਲ ਕਰਨੀ ਸੀ, ਜਿੰਨਾ ਕੁ ਤੁਹਾਨੂੰ ਇਹਦਾ ਕੋਈ ਸਿਆਸੀ ਲਾਹਾ ਲੈਣਾ ਸੀ, ਉਹ ਤੁਹਾਨੂੰ ਮਿਲ ਜਾਣਾ, ਪਰ ਹੁਣ ਤੁਸੀਂ ਇਹਨੂੰ ਗੱਲ ਨੂੰ ਇਸ ਤੋਂ ਅੱਗੇ ਨਾ ਤੋਰੋ ਤੇ ਅਸੀਂ ਆਪਦੇ ਲੋਕਾਂ ਨੂੰ ਆਪੇ ਸੰਭਾਲ ਲਾਂਗੇ। ਸਿੱਖ ਤਾਂ ਆਰਾਮ ਨਾਲ ਸੁੱਤੇ ਪਏ ਆ, ਤੁਸੀਂ ਟਰੂਡੋ ਜੀ ਐਵੇਂ ਹੀ ਇੱਥੇ ਕੈਨੇਡਾ ਅਮਰੀਕਾ 'ਚ ਐਡਾ ਗੱਲ ਵਧਾਤੀ। ਸਿੱਖਾਂ ਨੂੰ ਤਾਂ ਇਸ ਗੱਲ ਦਾ ਕੋਈ 3 ਮਹੀਨੇ ਹੋ ਗਏ, ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ, ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬ ਦੇ ਨੇੜੇ ਭੋਗ ਪਾ ਲਿਆ ਤੇ ਬਾਅਦ 'ਚ ਰਾਜ ਦੇ ਦਫ਼ਤਰ ਦਾ ਉਹਨਾਂ ਨੇ ਰੱਖਿਆ ਸੀ ਧਰਨਾ ਮੁਜ਼ਾਹਰਾ, ਉਹ ਅਸੀਂ ਜਾਣ ਨਹੀਂ ਦਿੱਤੇ। ਤਾਂ ਤੁਸੀਂ ਇਸ ਗੱਲ ਨੂੰ ਦੁਬਾਰਾ ਫਿਰ ਸੁੱਤੀ ਕਲਾ ਜਗਾਤੀ। ਚਲੋ ਠੀਕ ਆ, ਹੁਣ ਆਪਾਂ ਦੋਨੇ ਜਿਹੜੇ ਮੁਲਕ ਆ ਸਿਆਣੇ ਬਣੀਏ, ਇਹ ਕੌਮਾਂ ਧਰਮਾਂ ਦੇ ਮਸਲੇ ਐਵੇਂ ਤੁਸੀਂ ਕੀ ਲੈਣਾ ਸਾਡੇ, ਅਸੀਂ ਆਪੇ ਇਹਨਾਂ ਨੂੰ ਟਿਕਾ ਲਾਂਗੇ। ਸੋ ਇੰਡੀਅਨ ਸਟੇਟ ਸਿਸਟਮ ਕੈਨੇਡੀਅਨ ਸਿਸਟਮ ਦੇ ਨਾਲ ਆਪਦੀ ਸੌਰ ਮੇਲਣ ਦੇ ਲਈ ਬਹੁਤ ਹਰਬੇ ਜਰਬੇ ਵਰਤ ਰਿਹਾ। ਅੰਦਰ ਵੜ ਕੇ ਚਾਹੇ ਪੈਰੀਆਂ ਥਲਾਉਣੇ ਪੈ ਜਾਣ ਉਹਨਾਂ ਨੂੰ, ਉਹ ਲਾ ਦੇਣਗੇ, ਪਰ ਬਾਹਰ ਉਹ ਵੜਕ ਰੱਖਣਗੇ। ਇਹ ਉਹਨਾਂ ਦੀ ਕੂਟਨੀਤੀ ਆ। ਹੁਣ ਇਸ ਗੱਲ ਦੇ ਵਿੱਚ ਅਗਲਾ ਸਟੈਪ ਹੈਗਾ ਵੀ ਸਾਡੇ ਨਾਲ ਕੀ ਵਾਪਰ ਰਿਹਾ ਸਿੱਖਾਂ ਨਾਲ। ਉਹ ਤੁਸੀਂ ਦੇਖੋ, ਬੜੇ ਲੰਮੇ ਅਰਸੇ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਮੰਗ ਖਾਲਸਾ ਪੰਥ ਕਰਦਾ ਆ ਰਿਹਾ ਸੀ ਤੇ ਹੋਣੀਆਂ ਵੀ ਚਾਹੀਦੀਆਂ, ਪਰ ਇਸ ਮੌਕੇ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋਇਆ, ਇਹ ਇੱਕ ਬਹੁਤ ਵੱਡੀ ਵਿਉਂਤਬੰਦੀ ਚੋਂ ਹੋਇਆ। ਕਿਉਂ? ਹੁਣ ਅਸੀਂ ਸਿੱਖਾਂ ਦੇ ਧੜੇ ਆਪਸ ਵਿੱਚ ਹੀ ਜੁੰਡ ਮਜੁੰਡੀ ਹੋਵਾਂਗੇ। ਆਹ ਮੌਕਾ ਤਾਂ ਉਹ ਆ ਜਦੋਂ ਅਸੀਂ ਅਕਾਲ ਤਖਤ ਦੀ ਛਤਰ ਛਾਇਆ ਹੇਠ ਦਿੱਲੀ ਤਖਤ ਨੂੰ ਇਕਜੁੱਟ ਤੇ ਇਕਮੁੱਠ ਹੋ ਕੇ ਖੜੇ ਦਿਖੀਏ, ਉਹਨੂੰ ਵੰਗਾਰਦੇ ਦਿਖੀਏ। ਅਸੀਂ ਦੁਨੀਆ ਭਰ ਦੇ ਲੋਕਾਂ ਨੂੰ ਦੱਸੀਏ ਕਿ ਸਿੱਖ ਸ਼ਕਤੀ ਕੀ ਹੈ। ਸਿੱਖ ਸ਼ਕਤੀ ਨੂੰ ਇਕਜੁੱਟ ਤੇ ਇਕਮੁੱਠ ਹੋਣ ਤੋਂ ਪਹਿਲਾਂ ਹੀ ਅਗਲਿਆਂ ਨੇ ਵੋਟਾਂ ਦਾ ਐਲਾਨ ਕਰਤਾ, ਹੁਣ ਆਪਾਂ ਇੱਕ ਦੂਜੇ ਦੇ ਖਿਲਾਫ ਝੰਡੇ ਚੱਕੀ ਫਿਰਾਂਗੇ। ਇਹ ਅਗਲਿਆਂ ਦੀ ਚਾਲ ਆ। ਦੂਜਾ SYL ਦਾ ਮਸਲਾ ਬੜੇ ਚਿਰ ਤੋਂ ਚੱਲ ਰਿਹਾ, ਪਰ ਕੱਲ ਸੁਪਰੀਮ ਕੋਰਟ ਨੇ ਜੋ ਦਬਕੇ ਮਾਰੇ ਆ, ਉਹਦੇ ਨਾਲ ਕੀ ਆ ਕਿ ਸਿਆਸੀ ਤੌਰ ਤੇ ਆਪਸ ਵਿੱਚ ਘਸਮਾਨ ਮਚ ਜਾਣ। ਅਸੀਂ ਤਾਂ ਪਹਿਲਾਂ ਹੀ ਪਿੱਟਦੇ ਸੀਗੇ ਕਿ ਸਾਡੇ ਭਾਰਤ ਦੇ ਪੰਜਾਬ ਦੇ ਸਿੱਖ ਸਿਆਸਤਦਾਨ ਜਿਹੜੇ ਆ, ਉਹ ਭਾਈ ਨਿੱਜਰ ਵਾਲੇ ਮਸਲੇ ਤੋਂ ਬਾਅਦ ਕੁਝ ਕਰਦੇ ਕਰਾਉਂਦੇ ਨਹੀਂ, ਚੱਜ ਹਾਲ ਨਾਲ ਬੋਲਦੇ ਨਹੀਂ, ਜਾਂ ਇੰਡੀਅਨ ਸਟਾਈਲ ਦੀ ਬੋਲੀ ਬੋਲਦੇ ਆ। ਹੁਣ ਉਹਨਾਂ ਨੂੰ ਨਵਾਂ ਕੰਮ ਦੇਤਾ ਵੀ ਬਾਦਲ ਕੇ ਗਾਲਾਂ ਕੱਢੀ ਜਾਂਦੇ ਆ ਬਈ ਦੇਖੋ ਜੀ ਇਹ ਤਾਂ ਸਾਡਾ ਨਾਂ ਲਈ ਜਾਂਦੇ ਆ ਵੀ ਸਿਆਸੀ ਜਿਹੜੇ ਸਾਡੇ ਵਿਰੋਧੀ ਪਾਰਟੀਆਂ ਵਾਲੇ ਨੇ ਉਹ ਨਹੀਂ ਨਹਿਰ ਪੱਟਣ ਦਿੰਦੇ, ਅਸੀਂ ਤਾਂ ਤਿਆਰ ਆ। ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਪੱਟੇ ਚੱਕ ਦਿਆਂਗੇ। ਹੁਣ ਉੱਥੇ ਕਿਸੇ ਵਕੀਲ ਵਕੂਲ ਦੀ ਬਲੀ ਲੈ ਲੈਣਗੇ ਵੀ ਇਹਨੇ ਗਲਤ ਕਰਤਾ, ਪਰ ਸਾਰੀ ਗੱਲ ਦਾ ਮੇਨ ਮੁੱਦਾ ਇਹ ਆ ਕਿ SYL ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੀ ਨਹੀਂ, ਹਜੇ ਮਦਾਰੀ ਦੇ ਝੋਲੇ ਚੋਂ ਹੋਰ ਬੜਾ ਕੁਝ ਨਿਕਲਣਾ। ਆਉਣ ਵਾਲੇ 15-20 ਦਿਨ ਦੇ ਵਿੱਚ ਬਹੁਤ ਸੰਵੇਦਨਸ਼ੀਲ ਤੇ ਸਨਸਨੀਖੇਜ਼ ਇਹੋ ਜਿਹਾ ਕੁਝ ਘਟਨਾਕ੍ਰਮ ਵਾਪਰ ਸਕਦੇ ਆ, ਜਿਹੜੇ ਲਗਾਤਾਰ ਸਾਨੂੰ ਉਸ ਅਹਿਮ ਮੁੱਦੇ ਤੋਂ, ਇੱਕ ਪਾਸੇ ਸੰਸਾਰ ਪੱਧਰ ਦੇ ਉੱਤੇ ਖਾਲਿਸਤਾਨ ਦੀ ਚਰਚਾ ਹੋ ਰਹੀ ਹੈ, ਦੂਜੇ ਪਾਸੇ ਸਾਨੂੰ ਸਿੱਖਾਂ ਨੂੰ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਗਲ ਪਵਾਉਣ ਦੀ ਵਿਉਂਤਬੰਦੀ ਹੋ ਰਹੀ ਹੈ। ਹੁਣ ਆਪਾਂ ਇਸ ਟ੍ਰੈਪ ਦੇ ਵਿੱਚ ਕਿਵੇਂ ਫਸੀਏ ਤੇ ਕਿਉਂ ਨਾ ਫਸੀਏ, ਕਿਵੇਂ ਬਚੀਏ, ਇਹ ਸਾਡੀ ਆਪਦੀ ਸਮਝ ਹੋਣੀ ਚਾਹੀਦੀ ਆ। ਸੋ ਅਸੀਂ ਸਾਰੀ ਗੱਲ ਦੇ ਵਿੱਚ ਦੀ ਸਾਰੇ ਪੱਖਾਂ ਨੂੰ ਰੱਖਣ ਦੀ ਜਿੰਨਾ ਟਾਈਮ ਵਿਉਂਤ ਨਹੀਂ ਸੋਚਾਂਗੇ, ਆਪਾਂ ਧੀਰਜ, ਠਰਮੇ ਅਤੇ ਸਹਿਜ ਨਾਲ ਨਹੀਂ ਵਿਚਰਾਂਗੇ। ਸੋ ਇਹਦੇ ਲਈ ਕੀ ਆ ਵੀ ਅਕਾਲ ਤਖਤ ਸਾਹਿਬ ਤੋਂ ਇਕੱਤਰਤਾ ਦੇ ਵਿੱਚ ਉੱਥੇ ਅਸੀਂ ਅੰਦਰ ਬਹਿ ਕੇ ਆਪਣੀ ਸਾਰੀ ਗੱਲ ਕਰੀ, ਸਾਡੇ ਵਿਦਵਾਨ ਆਉਣ, ਸਾਡੇ ਬੁਲਾਰੇ ਆਉਣ, ਉੱਥੇ ਅੰਦਰ ਬਿਲਕੁਲ ਠੋਸ ਆਪਦੀਆਂ ਗੱਲਾਂ ਕਰਨ ਦਾ ਸਾਡੇ ਕੋਲੇ ਮੌਕਾ ਹੋਊ। ਇਹਦੇ ਨਾਲ ਕੀ ਆ, ਜਿਹੜਾ ਇੰਡੀਅਨ ਸਟੇਟ ਸਿਸਟਮ ਆ, ਤੁਸੀਂ ਇੱਕ ਵਾਰੀ ਇਸ ਗੱਲ ਨੂੰ ਵਿਚਾਰੋ। ਜੇ ਕਿਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੱਦਾ ਦੇਤਾ ਨਾ ਵੀ ਜਿਹੜਾ ਇਸ ਮਹੀਨੇ ਦਾ ਸ਼ਨੀਵਾਰ ਦੂਜਾ ਆਊਗਾ, ਐਤਵਾਰ ਨੂੰ ਤਾਂ ਅਸੀਂ ਦਰਬਾਰ ਸਾਹਿਬ ਇਕੱਠ ਰੱਖਣਾ, ਪਰ ਅਸੀਂ ਸ਼ਨੀਵਾਰ ਨੂੰ ਸਿੱਖ ਵਿਦਵਾਨਾਂ ਦਾ, ਸਿੱਖ ਕੌਮ ਦੇ ਨੁਮਾਇੰਦਿਆਂ ਦਾ ਇਕੱਠ ਇੱਥੇ ਸੱਦ ਰਹੇ ਆ, ਜਿਹਦੇ ਵਿੱਚ ਸਵੇਰੋਂ 10 ਵਜੇ ਤੋਂ ਲੈ ਕੇ ਜਿੰਨਾ ਟਾਈਮ ਕੰਮ ਨਿਬੜਦਾ ਨਹੀਂ ਐਂ ਚੱਲੂਗਾ। ਤੇ ਉੱਥੇ ਅੰਦਰ ਸੰਗਤ ਨਹੀਂ, ਸੰਗਤ ਸਾਰੀ ਦਰਬਾਰ ਸਾਹਿਬ ਦੇ ਵਿੱਚ ਆਵੇ ਜਾਵੇ, ਕੋਈ ਗੱਲ ਨਹੀਂ, ਐਤਵਾਰ ਨੂੰ ਸਾਰੀ ਸੰਗਤ ਦੇ ਸਾਹਮਣੇ ਪੜ੍ਹਨਾ, ਪਰ ਉਹ ਖਰੜਾ ਜਿਹੜਾ ਹੈਗਾ ਉਹ ਲਿਆ ਕੇ ਅਸੀਂ ਉੱਤੇ ਚਰਚਾ ਕਰਵਾਉਣੀ ਆ। ਤੁਸੀਂ ਦੇਖਿਓ ਦਿੱਲੀ ਤੱਕ ਕਿਵੇਂ ਪਤੀੜਾਂ ਪੈਂਦੀਆਂ ਜੇ ਕਿਤੇ ਦਾ ਐਲਾਨ ਹੋ ਗਿਆ। ਜੇ ਇਹ ਐਲਾਨ ਹੋ ਗਿਆ, ਇਹਨੂੰ ਸੈਬੋਟੇਜ ਕਰਨ ਲਈ, ਉੱਥੇ ਕੋਈ ਖਲਾਰਾ ਪਾਉਣ ਲਈ, ਉਸ ਗੱਲ ਨੂੰ ਖਰਾਬ ਕਰਨ ਲਈ ਕਿ ਸਿੱਖ ਜੀ ਆਪਸ ਵਿੱਚ ਹੀ ਲੜ ਪਏ, ਇਹ ਕੁਝ ਕਰਨ ਕਰਾਉਣ ਦੇ ਲਈ ਦਿੱਲੀ ਵਾਲੇ ਦੇਖਿਓ ਕੀ ਕੁਝ ਕਰਦੇ ਆ। ਕਿਉਂਕਿ ਉਹਨਾਂ ਨੂੰ ਪਤਾ ਕਿ ਸਿੱਖ ਜੇਕਰ ਇੰਨਾ ਕਹਿਣ ਲਈ ਵੀ ਇਕੱਠੇ ਹੋ ਜਾਣ ਨਾ ਵੀ ਆਓ ਆਪਾਂ ਗੁਰੂ ਘਰ ਲੰਗਰ ਲਾਉਣਾ, ਤਾਂ ਆਹ ਮੌਕਾ ਉਹ ਆ ਵੀ ਜੇ ਸਿੱਖ ਇਕੱਠੇ ਨੇ ਤਾਂ ਇਹਦਾ ਮਤਲਬ ਖਤਰਾ।
ਸੋ ਸਿੱਖਾਂ ਦੀ ਏਕਤਾ ਬਣਨ ਵਾਲੇ ਹਰ ਨੁਕਤੇ ਦੇ ਉੱਤੇ ਅਗਲੇ ਘਾਗ ਪੂਰਾ ਐਨ ਦਾਲ ਆਈ ਬੈਠੇ ਆ ਵੀ ਆਪਾਂ ਇਹ ਗੱਲ ਬਣ ਨਹੀਂ ਦੇਣੀ। ਸੋ ਸਾਡੀ ਇਸ ਗੱਲ ਦੇ ਵਿੱਚ ਜੇ ਉੱਥੇ ਮੀਟਿੰਗ ਹੋ ਰਹੀ ਹੋਵੇ ਉੱਥੇ ਉਹਨਾਂ ਨੂੰ ਪਤਾ ਦਿੱਲੀ ਵਾਲਿਆਂ ਨੂੰ ਉੱਥੇ ਨਿੱਜਰ ਦਾ ਮਸਲਾ ਜਾਂ ਪੰਜਵੜ ਦਾ ਮਸਲਾ ਜਾਂ ਖੰਡੇ ਵੀਰ ਦਾ ਮਸਲਾ ਜਾਂ ਹੋਰ ਕਤਲਾਂ ਦਾ ਮਸਲਾ ਨਹੀਂ ਕਰਨਾ ਉੱਥੇ ਹੋਣਾ। ਉੱਥੇ ਖਾਲਿਸਤਾਨ ਦੀ ਗੱਲ ਵੀ ਕਰਨਗੇ, ਉੱਥੇ ਇਹ ਦਰਿਆਈ ਪਾਣੀਆਂ ਦੀ ਵੀ ਗੱਲ ਕਰਨਗੇ, ਉੱਥੇ ਸ਼੍ਰੋਮਣੀ ਕਮੇਟੀ ਬਾਰੇ ਵੀ ਚਰਚਾ ਕਰਨਗੇ, ਉੱਥੇ ਹਰ ਮੁੱਦੇ ਉੱਤੇ ਚਰਚਾ ਕਰਨਗੇ। ਤੇ ਇਹਦੇ ਵਿੱਚ ਜਿਹੜਾ ਏਜੰਡਾ ਲਿਆ ਰਹੇ ਨੇ ਕਿ ਦਿੱਲੀ ਦੇ ਤਖਤ ਵੱਲੋਂ ਸੰਸਾਰ ਭਰ ਦੇ ਵਿੱਚ ਸਿੱਖੀ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹ ਸਾਡੇ ਲਈ ਦਿੱਲੀ ਵਾਲਿਆਂ ਨੂੰ ਪਤਾ ਵੀ ਬੜਾ ਖਤਰਨਾਕ ਆ। ਜਦੋਂ ਹੁਕਮਨਾਮਾ ਹੋਇਆ ਸੀ RSS ਦੇ ਖਿਲਾਫ, ਉਹਦੀ ਸ਼ਬਦਾਵਲੀ ਨੂੰ ਦੇਖ ਕੇ ਬਹੁਤ ਸਾਰੇ ਸੱਜਣ ਅੱਜ ਵੀ ਹੋਣਗੇ, ਤੁਸੀਂ ਉਹ ਹੁਕਮਨਾਮਾ ਪੜ੍ਹ ਲਓ, ਬਹੁਤ ਸਾਰੇ ਸੱਜਣ ਕਹਿਣਗੇ ਕੋਈ ਏਡੀ ਖਾਸ ਗੱਲ ਤਾਂ ਹੈ ਨਹੀਂ, ਪਰ ਇਹ RSS ਵਾਲਿਆਂ ਨੂੰ ਪੁੱਛੋ। ਉਦੋਂ ਬਾਅਦ ਵਿੱਚ ਜਿੱਥੇ ਜਿੱਥੇ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਸੀ, ਜਦੋਂ ਸਿੱਖ ਸੰਗਤਾਂ ਰੋਕਣ ਜਾਂਦੀਆਂ ਸੀ ਤਾਂ ਸਾਹਮਣਿਓਂ ਪੁਲਿਸ ਵਾਲੇ ਜਾਂ ਪ੍ਰਸ਼ਾਸਨ ਵਾਲੇ ਹੁੰਦੇ ਸੀ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਸੀ ਵੀ ਸਾਡੇ ਅਕਾਲ ਤਖਤ ਤੋਂ ਹੁਕਮਨਾਮਾ ਹੋਇਆ ਵੀ RSS ਦੇ ਪ੍ਰੋਗਰਾਮ ਪੰਜਾਬ 'ਚ ਹੋਣ ਨਹੀਂ ਦੇਣੇ। ਸੋ ਉਦੋਂ ਜਿਹੜਾ ਇਹਨਾਂ ਨੇ ਐਲਾਨਿਆ ਸੀ ਵੀ ਆਪਾਂ ਮੰਦਿਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨੇ ਆ ਤੇ ਗੁਰਦੁਆਰਿਆਂ ਦੇ ਵਿੱਚ ਮੂਰਤੀਆਂ ਜਿਹੜੀਆਂ ਨੇ ਉਹ ਪ੍ਰਕਾਸ਼ ਕਰ ਦੇਣੀਆਂ ਨੇ, ਉਹ ਸਾਰੀ ਇਹਨਾਂ ਦੀ ਖੇਹ ਉਡਾਤੀ ਸੀ ਉਸ ਹੁਕਮਨਾਮੇ ਨੇ। ਅੱਜ ਦੀ ਤਰੀਕ ਵਿੱਚ ਵੀ ਇਸ ਹੁਕਮਨਾਮੇ ਨੇ ਸਾਰੇ ਸੰਸਾਰ ਵਿੱਚ ਸਿੱਖਾਂ ਨੂੰ ਜਿਹੋ ਜਿਹਾ ਬਲ ਬਖਸ਼ਣਾ, ਜਿਹੋ ਜੀ ਉਹਨਾਂ ਨੂੰ ਚੜ੍ਹਤ ਬਖਸ਼ਣੀ ਹੈ, ਇਹ ਖਾਲਿਸਤਾਨ ਦੇ ਰਾਹ ਦੇ ਵਿੱਚ ਇੱਕ ਹੋਰ ਕਦਮ ਹੋਏਗਾ। ਖਾਲਿਸਤਾਨ ਨਿੱਕੀਆਂ ਨਿੱਕੀਆਂ ਜਿਵੇਂ ਇੱਕ ਮਹਿਲ ਜਦੋਂ ਬਣਦਾ ਨਾ, ਉਹਦੀਆਂ ਨਿੱਕੀਆਂ ਨਿੱਕੀਆਂ ਟਾਈਲਾਂ ਇੱਟਾਂ ਰਲ ਕੇ ਉਹਦਾ ਗਾਰਾ ਹੋਰ ਬਹੁਤ ਕੁਝ ਬਣਦਾ, ਫੇਰ ਕਿਤੇ ਉਹ ਮਹਿਲ ਬਣਦਾ, ਫੇਰ ਕਿਤੇ ਇੱਕ ਕੰਧ ਬਣਾਉਣੀ ਹੋਵੇ ਉਹ ਔਖੀ ਹੋ ਜਾਂਦੀ। ਤੋਂ ਇਸ ਮੌਕੇ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਸਾਨੂੰ ਚਾਹੀਦਾ ਕਿ ਅਸੀਂ ਦੁਨੀਆ ਭਰ ਦੇ ਵਿੱਚੋਂ ਗਿਆਨੀ ਰਘਵੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਤੇ ਦਬਾਅ ਬਣਾਈਏ ਕਿ ਅਕਾਲ ਤਖਤ ਸਾਹਿਬ ਤੇ ਸਿੱਖ ਕਨਕਲੇਵ ਸੱਦਿਆ ਜਾਵੇ, ਸਿੱਖ ਜਗਤ ਦਾ ਇਕੱਠ ਸੱਦਿਆ ਜਾਵੇ ਤੇ ਮੁੱਦਾ ਇਹੀ ਰੱਖਿਆ ਜਾਵੇ ਕਿ ਸਿੱਖੀ ਅਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਵੀ ਇਸ ਮਸਲੇ ਉੱਤੇ ਮੇਰੇ ਨਾਲ ਲੰਮੀ ਚੌੜੀ ਚਰਚਾ ਕੀਤੀ ਸੀ। ਉਹਨਾਂ ਨੇ ਇਸ ਤਰੀਕੇ ਦਾ ਕੋਈ ਲੈਟਰ ਵੀ ਡਰਾਫਟ ਕਰਵਾਉਣ ਦੀ ਗੱਲ ਕੀਤੀ ਸੀ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਇਹ ਦੇਣਾ ਚਾਹਾਂਗੇ ਕਿ ਸਿੱਖ ਜਿਹੜੇ ਆ ਮਾਰੇ ਜਾ ਰਹੇ ਨੇ, ਸਿੱਖ ਕਤਲ ਕੀਤੇ ਜਾ ਰਹੇ ਨੇ, ਸਿੱਖ ਹਿੱਤਾਂ ਦਾ, ਸਿੱਖ ਹੱਕਾਂ ਦਾ ਬਹੁਤ ਵੱਡੇ ਪੱਧਰ ਤੇ ਘਾਣ ਹੋ ਰਿਹਾ। ਇਸ ਮੌਕੇ ਅਕਾਲ ਤਖਤ ਸਾਹਿਬ ਦੀ ਖਾਮੋਸ਼ੀ ਜਿਹੜੀ ਆ ਉਹ ਬਹੁਤ ਹੀ ਖਤਰਨਾਕ ਹੈ। ਸੋ ਇਸ ਕਰਕੇ ਅਕਾਲ ਤਖਤ ਸਾਹਿਬ ਆਪਦਾ ਰੋਲ ਆ ਜਿਹੜਾ ਉਹਨੂੰ ਪਛਾਣੇ, ਇੱਥੇ ਇਕੱਤਰਤਾ ਸੱਦੀ ਜਾ। ਸੋ ਇਹ ਜਿਹੜੀ ਗੱਲ ਆ ਇਹਦੇ ਬਹੁਤ ਸਾਨੂੰ ਚੰਗੇ ਲਾਭ ਮਿਲਣਗੇ। ਤੇ ਜਿਹੜੇ ਪੱਛਮ ਦੇ ਵਿੱਚ ਦੁਨੀਆ ਦੇ ਵਿੱਚ ਇਹ ਗੱਲ ਗਈ ਹੋਈ ਹੈ ਕਿ ਜੀ ਪੰਜਾਬ ਚੋਂ ਤਾਂ ਕੋਈ ਬੋਲਦਾ ਹੀ ਨਹੀਂ, ਇਸ ਇਕੱਲੇ ਇਕੱਠ ਨਾਲ ਹੀ ਗੱਲ ਕਿਤੇ ਤੋਂ ਕਿਤੇ ਜਾ ਪੈਣੀ। ਪਰ ਕੀ ਅਸੀਂ ਇਹ ਕਰ ਪਾਵਾਂਗੇ? ਕੀ ਅਸੀਂ ਇੰਨੇ ਸੁਚੇਤ ਹਾਂ? ਮੈਨੂੰ ਇਹ ਗੱਲ ਕਹਿੰਦਿਆਂ ਕੋਈ ਝਿਜਕ ਨਹੀਂ ਕਿ ਸਾਡੀਆਂ ਬਾਕੀ ਸੰਸਥਾਵਾਂ ਦਾ, ਸਾਡੀਆਂ ਖਾਲਿਸਤਾਨੀ ਪੰਥਕ ਤੇ ਹੋਰ ਧਿਰਾਂ ਦਾ ਅੱਜ ਓਨਾ ਵੱਡਾ ਤਾਣ ਨਹੀਂ ਹੈ। ਅਸੀਂ ਇਕੱਲੇ ਇਕੱਲੇ ਹਾਂ, ਪਰ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਅਸੀਂ ਸਾਰੇ ਜੁੜ ਸਕਦੇ ਹਾਂ। ਤੇ ਇੱਥੋਂ ਮੁੱਖ ਧਾਰਾ ਦੀ ਜਿਹੜੇ ਖਾਲਿਸਤਾਨੀ ਜਾਂ ਪੰਥਕ ਸੋਚ ਵਾਲੇ ਆ, ਉੱਥੇ ਬਿਲਕੁਲ ਬੇਸ਼ੱਕ ਉਹ ਦੂਜੀ ਤੀਜੀ ਕਤਾਰ ਵਿੱਚ ਹੀ ਬੈਠੇ ਹੋਣ, ਪਰ ਜਿਹੜਾ ਹੁਕਮਨਾਮਾ ਆਊਗਾ ਉਹ ਸਾਨੂੰ ਬਲ ਦਊਗਾ। ਚੇਤੇ ਕਰੋ ਜਿਹੜਾ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ ਸੀ ਉਹਨੂੰ ਅਕਾਲੀਆਂ ਨੇ ਤਾਂ ਬਹੁਤਾ ਜ਼ਿਆਦਾ ਲਾਈਟਲੀ ਹੋਈ ਲਿਆ ਸੀ। ਉਹਨਾਂ ਨੇ ਤਾਂ ਜਿਹੜਾ ਸੀਗਾ ਬਾਦਲ ਇਹ ਕਹਿੰਦਾ ਫਿਰਦਾ ਸੀਗਾ ਵੀ ਏਦਾਂ ਨਹੀਂ ਜੀ ਓਦਾਂ ਨਹੀਂ, ਉਹ ਚੋਂ ਰਾਹ ਲੱਭਦੇ ਫਿਰਦੇ ਸੀ। ਹੁਕਮਨਾਮਿਆਂ ਦੀ ਲੋੜ ਖਾਲਸਾ ਪੰਥ ਨੂੰ ਆ, ਜਿਹੜੇ ਭਾਰਤ ਮਾਤਾ ਦੀ ਜੈ ਬੁਲਾਉਂਦੇ ਫਿਰਦੇ ਆ, ਜਿਨ੍ਹਾਂ ਨੂੰ ਹਿੰਦੂਤਵਾ ਚੰਗਾ ਲੱਗਦਾ, ਉਹਨਾਂ ਸਿੱਖਾਂ ਤੋਂ ਆਪਾਂ ਬਹੁਤੀ ਆਸ ਨਾ ਕਰੋ। ਪਰ ਉਹ ਸਿੱਖ ਇਸ ਹੁਕਮਨਾਮੇ ਦੇ ਪਾਸ ਹੋਣ ਵਿੱਚ ਜਾਂ ਪਾਸ ਹੋਣ ਤੋਂ ਬਾਅਦ ਵਿੱਚ ਇਹਦੇ ਮੁਖਾਲਫਤ ਨਹੀਂ ਕਰ ਸਕਦੇ। ਇਸ ਗੱਲ ਨੂੰ ਆਪਾਂ ਵੀ ਵਰਤੋ, ਆਪਾਂ ਵੀ ਨੀਤੀ ਵਰਤ ਲਓ। ਪਰ ਜੇ ਆਪਾਂ ਇਹੀ ਕਰਦੇ ਰਵਾਂਗੇ ਕਿ ਉਹ ਤਾਂ ਜੀ ਬਾਦਲ ਕਿਆਂ ਦਾ ਬੰਦਾ, ਉਹ ਤਾਂ ਜੀ ਨਹੀਂ ਕਰ ਸਕਦਾ, ਫਿਰ ਆਪਾਂ ਉਹਨੂੰ ਫ੍ਰੀ ਹੈਂਡ ਦੇਤਾ। ਉਲਟਾ ਗਿਆਨੀ ਰਘਵੀਰ ਸਿੰਘ ਉੱਤੇ ਨੈਤਿਕ ਦਬਾਅ ਬਣਨਾ ਚਾਹੀਦਾ ਕਿ ਖਾਲਸਾ ਪੰਥ ਮੈਨੂੰ ਛੱਡੇਗਾ ਨਹੀਂ ਜੇਕਰ ਮੈਂ ਆਪਦੇ ਫਰਜ਼ ਨਹੀਂ ਨਿਭਾਵਾਂਗਾ। ਸਾਨੂੰ ਚੇਤੇ ਆ ਕਿ ਗਿਆਨੀ ਗੁਰਬਚਨ ਸਿੰਘ ਜਿਹੜਾ ਹੈ ਉਹ ਬੇਸ਼ੱਕ ਬਾਦਲ ਕਿਆਂ ਨੇ ਲਾਇਆ ਨਹੀਂ,
पर जिन्ना टाइम वो आपदे अहुदे ते बैठा रहा, ये तो ज्ञानी हरप्रीत सिंह ने आके उन्होंने साह दवाता। इत्थे ओदी जो दुर्गति सी, जिस तरीके का हाल, हर मौके उन्होंने ये डर रहिंदा सी कि मैनू किते कोई मेरे खिलाफ कोई गल ना कर दे। पर खालसा पंथ नूं बे ओड़कां दा उहदे खिलाफ रोसा सी, इहदे बावजूद उहनूं किसी ने अवा तवा नहीं बोलिया। हाँ, जचाया उहनूं जरूर कि असीं ते उहदा जिहड़ा ओह नैतिक दबाव सी ना, ओह उहो जिहा ही सी जिहो जिहा दबाव किसी मौके जिहड़ा सरबराह हुंदा सी अरूण सिंह उहदे ते पिया सी, अंत हो फिर अस्तीफा दे गया सी। इवें ही ज्ञानी गुरबचन सिंह बार बार बादल कियां दीयां मिन्नतां करदा सी कि मेरे तो झाल नहीं झल्ली जाती, मेरे तो खड़ा छड़ाओ, ते कोई बंदा तैयार नहीं सी हुंदा। ये पता नहीं ज्ञानी हरप्रीत सिंह किवें मना लिया उन्होंने, ते वो जदों उन्हें पूरा ही कहता कि मैं तो चलिया। सो ज्ञानी रघवीर सिंह लई भी इहो जिहे हालात पैदा करन दी लोड़ आ कि चल भाई ये ताकतां दे जथेदार बन के कला इत्थे जिहड़ी आ दाल प्रशादे छको ते नज़ारे लो ते कड़ाह प्रशादियां देगा छको ते चिटकने कपड़े पा के नीलियां बन के पग्गां मौजा लेंदे फिरो गड्डियां च, इस काम लई जथेदारियां नहीं रहियां। करो अगवाई, आओ हुण सामने। सो जिहड़ा सरबत खालसा ਚੱਬੇ वाला सी, जे उन्हां वाले जथेदार ਅਸੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਹਦੇ ਗੱਲ ਤੋਂ ਬਾਹਰ ਰੱਖੀਏ, ਉਹਨਾਂ ਨੇ ਬਾਕੀਆਂ ਨੇ ਚਾਹੇ ਉਹ ਕੋਈ ਵੀ ਸੀ, ਉਹਨਾਂ ਨੇ ਆਪਦੀ ਕਾਰਗੁਜ਼ਾਰੀ ਨਾਲ ਸਾਨੂੰ ਸਾਰਿਆਂ ਨੂੰ ਨਿਰਾਸ਼ ਕੀਤਾ। ਮੈਂ ਇੱਥੇ ਇਹ ਗੱਲ ਦੱਸਣੀ ਚਾਹੁੰਦਾ ਕਿ ਕੱਲ ਵੀ ਇੱਥੇ ਭਾਈ ਧਿਆਨ ਸਿੰਘ ਮੰਡ ਹੋਣਾ ਨੇ ਇਕੱਠ ਰੱਖਿਆ ਸੀ, ਪਰਸੋਂ ਚੌਥੇ ਉਹਨਾਂ ਦਾ ਫੋਨ ਵੀ ਆਇਆ ਸੀ ਤੇ ਉਹਨਾਂ ਨੇ ਜਦੋਂ ਕਿਹਾ ਕਿ ਤੁਸੀਂ ਸਾਡੇ ਤੋਂ ਲੱਗਦਾ ਨਾਰਾਜ਼ ਹੋ, ਮੈਂ ਕਿਹਾ ਜੀ ਬਹੁਤ ਨਾਰਾਜ਼ ਆ, ਸਿਰੇ ਦੇ ਨਾਰਾਜ਼, ਠੋਕ ਵਜਾ ਕੇ ਕਿਹਾ। पर गल यह है कि जेकर वो जथेदार पूरा निभा नहीं सकी, बड़ा रोसा, असीं निक्के निक्के न्याणे भी उत्थे उपड़दे करते बरगाड़ी। जिस दिन उत्थे कांग्रेस ने ते बादल किया ने ठोक बजा के बरगाड़ी के मुकाबले ते रैलियां रखियां सी, सारे खालसा पंथ ने, चाहे वो गड्डी कांग्रेसियां ने भेजी सी, चाहे वो पिंडों गड्डी बादलकां दी रैली लई तुरी सी, पर पहुंचियां बरगाड़ी सी। बरगाड़ी भाई ध्यान सिंह मंड दे उस मोर्चे दे विच सारा खालसा पंथ जिहड़ा झुक गया, पर जदों अंत माड़ा होया उहने निराश कीता। सो अज आपां इह गल मन्नण विच सानूं कोई इतराज नहीं कि ਚੱਬੇ वाले सरबत खालसा विच थापे हुए जथेदारां ने सानूं बहुत ज्यादा औखा कर दिता साडे लई। पर जेकर वो किते कामयाब हो जांदे, अज असीं उहनां राहीं गल कर लैंदे। अज जथेदार हरप्रीत सिंह जां कोई होर तां सानूं दिखदा नहीं ते भाई जगतार सिंह हवारा अंदर बैठे आ। सो इस माहौल दे विच एक कूटनीति वरतदियां होइयां सानूं इह गल विच वरतना आउणा चाहीदा कि अकाल तख्त साहिब दे जथेदार ज्ञानी हरप्रीत सिंह ते दबाव बनाया जाए। सो मेरियां बहुत सारियां गल्लां दे नाल मेरे भैण भरा असहमत हो सकदे, पर मेरी भावना नूं फड़िओ। मैं किसी नूं बहादुरकियां दे जथेदार नूं मजबूत करन लई नहीं कह रिहा, मैं खालिस्तान के संघर्ष नूं, उन्हां कुर्बानियां नूं जिहड़ियां और वो पंथक भावना जिहड़ी सारे संसार दे विच लोकां नूं ऐ लगण लाया पिया कि खालिस्तान बणिया कि बणिया, साडे नालों वध साडे दुश्मन नूं चिंता होई पई आ। पर पंजाब दी धरती उत्ते जो कुछ इस वेले जिस तरीके दी हुण भाई अमरतपाल सिंह आ उहदा मसला है जां होर बहुत सारे मसले आ, लोड़ आ इस मौके कि समुची सिख शक्ति एकजुट ते एक मुठ किसी तरीके नाल हुंदी दिखे ते वो फिर अकाल तख्त साहिब दे राहीं जे हो सकदे आ और मुद्दा भी आ, मौका भी है, ते इस मौके नूं क्यों ना वरतीए। सो मैं हत्थ बन के बेनती करदा जिहड़े भैण भरा सुणदे आ, आपो अपने इलाके दे आगूआं नूं, गुरद्वारा प्रबंधक कमेटियां नूं ते होर सारिआं नूं कहो कि ज्ञानी रघवीर सिंह नूं, अकाल तख्त साहिब दे जथेदार नूं, अकाल तख्त साहिब नूं सरगर्म करन लई कि खामोशी चंगी नहीं लगदी। एक पासे दुश्मन सानूं कह रिहा कि मन लैने आ ਅਸੀਂ ਆਸਟ੍ਰੇਲੀਆ ਦੇ ਵਿੱਚ ਮੰਦਰ ਤੇ ਆਪ ਹੀ ਕੰਧਾਂ ਉੱਤੇ ਉਹ ਲਿਖਾਏ ਸੀ ਨਾਰੇ, ਮੰਨ ਲੈਂਦੇ ਆ ਕਿ ਅਸੀਂ ਤੁਹਾਡੇ ਭਰਾ ਵਿਦੇਸ਼ਾਂ 'ਚ ਸਿੱਖ ਕਤਲ ਕਰਤੇ। ਪਰ ਇਸ ਮੌਕੇ ਜੇਕਰ ਇਹ ਮੁੱਦੇ ਤੁਸੀਂ ਸਿੱਖੋ ਚੱਕੀ ਰੱਖੇ ਤਾਂ ਇਹਦੇ ਨਾਲ ਤੁਹਾਡੇ ਪੰਥ ਦਾ ਕੁਝ ਬਣੇ ਪਤਾ ਨਾ, ਪਰ ਦੇਸ਼ ਦੇ ਹਿੱਤਾਂ ਨੂੰ ਸੱਟ ਵੱਜੂਗੀ। ਸੋ ਦੇਸ਼ ਦੇ ਹਿੱਤਾਂ ਦੇ ਉੱਤੋਂ ਦੀ ਆਪਦੇ ਪੰਥ ਦੇ ਹਿੱਤ ਕੁਰਬਾਨ ਕਰ ਦੇਵੋ, ਨਹੀਂ ਫਿਰ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਸੱਟ ਮਾਰਨ ਵਾਲੇ ਕਹਿ ਕੇ ਤੁਹਾਨੂੰ टंग देंगे। वो पहलों किहड़ा खैर करते, जो इंडिया सानू थ्रैट दे रहा, जिस तरीके नाल साडी आइडेंटिटी नूं
ਸਾਡੇ ਸਾਰੇ ਕਾਸੇ ਨੂੰ ਉਹ ਘੇਰ ਰਿਹਾ, ਖੋਰ ਰਿਹਾ, ਉਹਦੇ ਚ ਉਹਨਾਂ ਨੇ ਤਾਂ ਛੱਡਣਾ ਨਹੀਂ ਸਾਨੂੰ। ਫਿਰ ਅਸੀਂ ਉਹਦੀਆਂ ਇਹ ਕਦੋਂ ਵੀ ਸਾਡੇ ਦੇਸ਼ ਦੇ ਹਿੱਤ ਵੱਡੇ ਆ ਜੀ, ਫਲਾਣੇ ਆ, ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਇਹੋ ਜਿਹੀ ਬਿਆਨਬਾਜ਼ੀ ਕੀਤੀ ਆ, ਉਲਟਾ ਲੋਕ ਉਹਨਾਂ ਨੂੰ ਘੇਰਨ ਕਿ ਤੁਸੀਂ ਕਹਿੰਦੇ ਸੀ ਅਸੀਂ ਤਿਰੰਗੇ ਲਈ ਜਾਨ ਦੇ ਦਾਂਗੇ, ਇਸ ਤਿਰੰਗੇ ਦੀ ਸਾਡੇ ਭਰਾਵਾਂ ਦੇ ਖੂਨ ਚ ਰੰਗਿਆ ਹੋਇਆ ਤਿਰੰਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।